भाई जाने तो दो दिन ही गया भावे चोरी नाल बार करा रहे भाई अली भाई जान मुझे आता है भाई man we are consist of doing something means but वाह जी बंदे चार हैं आ गई चौथी भी लो जी चाह भी आ गई है अस्सलाम वालेकुम सियाने कहंदे भी अल्लाह अल्लाह करया कर खाली दम ना भरिया कर भी साह साह ना उन्होंने चेते रखी जिन्हें तेनों कलाया अखे कुली राह विच पाई असां तेरे भी आउंदा जांदा तकदा रही भी गेड़ा खाली ना जावे साह साह ना उन्होंने चेते रखना फिर तू भुल जे खैर आ किते वो ना भुल जे असी सियाणियां तो सुनिया ਜਿਹੜੇ रुख ਆ ना ਇਹ ਵੀ ਆਪਣੇ ਬਣਾਉਣ ਵਾਲੇ ਨੂੰ ਚੇਤੇ ਰੱਖਦੇ ਆ ਉਹਦੇ ਨਾਂ ਦੀ ਤਸਬੀਹ ਕਰਦੇ ਆ ਸਾਹ ਸਾਹ ਨਾਲ ਜਦੋਂ ਤੱਕ ਕਹਿੰਦੇ ਆ ਵੀ ਇਹ ਰੁੱਖ ਉਹਦਾ ਨਾਂ ਜਪਦੇ ਰਹਿੰਦੇ ਆ ਨਾ ਵੀ ਇਹ ਹਰੇ ਕਚੂਰ ਰਹਿੰਦੇ ਜਦੋਂ ਇਹ ਗਾਫਲ ਹੁੰਦੇ ਆ ਨਾ ਨਾਲ ਹੀ ਸੁੱਕ ਜਾਂਦੇ ਆ ਜਿੱਦਾਂ ਅਸੀਂ ਸੁਣਿਆ ਹੁਣ ਇਸ ਟਾਈਮ ਜਿਹੜੇ ਰੁੱਖਾਂ ਦੇ ਹੇਠ ਮੈਂ ਖਲੋਤਾ ਨਾ ਇਹ ਸਿੰਬਲ ਦੇ ਰੁੱਖ ਆ ਇਹ ਜਿਹੜੇ ਬੰਦਿਆਂ ਨੂੰ ਹੁਣ ਤੱਕ ਚੇਤੇ ਆ 150 ਸਾਲ ਇਹਨਾਂ ਦੀ ਉਮਰ ਆ ਹੁਣ ਤੱਕ ਜਿਹੜੇ ਬੰਦਿਆਂ ਨੂੰ ਚੇਤੇ ਆ ਉਸ ਤੋਂ ਪਹਿਲਾਂ ਖਬਰੇ ਦੇ ਵੀ ਕਦੋਂ ਦੇ ਆ ਇਹ ਹੁਣ ਉਹ ਦੇਖ ਕਿੱਡੀ ਵੱਡੀ ਇਸ ਟਾਈਮ ਬੁੱਤ ਦੇਖ ਤੂੰ ਇਸ ਰੁੱਖ ਦਾ ਕਿੱਡਾ ਹੈ ਵੀ 20 ਬੰਦੇ ਵੀ ਹੋਣ ਨਾ ਤੇ ਇਦਾਂ ਜੱਫੇ 'ਚ ਨਾ ਆਵੇ ਇਹ ਰੁੱਖ ਜੱਫਾ ਮੈਂ ਪਾ ਕੇ ਦਿਖਾ ਦਿੰਦਾ ਹਾਂ ਦੇ ਨਾ ਕਹਿ ਇਹ ਤਾਂ ਪੰਜਾਂ ਬੰਦਿਆਂ ਦੇ ਥੱਬੇ 'ਚ ਨਹੀਂ ਆਂਦਾ ਹਾਂ ਫਿਰ ਇਹਦਾ ਜਲਾਲ ਬੜਾ ਰੁੱਖ ਹੋਵੇ ਨਾ ਪੁਰਾਣੇ ਰੁੱਖ ਦਾ ਐਂ ਜਲਾਲ ਬੜਾ ਹੁੰਦਾ ਜਿਵੇਂ ਕੋਈ ਬਜ਼ੁਰਗ ਨਹੀਂ ਹੁੰਦਾ ਜਿਵੇਂ ਕੋਈ ਚਿੱਟੀ ਦਾੜੀ ਵਾਲਾ ਜਿਵੇਂ ਬੰਦਾ ਉਹਦੇ ਤੇ ਪਿਆਰ ਆਂਦਾ ਤੇ ਇਦਾਂ ਇਸ ਤੇ ਅਸੀਂ ਤਾਂ ਹੀ ਤਾਂ ਕਹਿੰਦੇ ਆ ਵੀ ਰੁੱਖ ਮਾਪਿਆਂ ਵਰਗੇ ਇਦਾਂ ਦੇ ਰੁੱਖ ਮਾਂ ਪਿਓ ਵਰਗੇ ਆ ਸਿਆਣੇ ਕਹਿੰਦੇ ਆ ਜੇ ਵਿਹੜੇ ਦੇ ਵਿੱਚ ਰੁੱਖ ਲੱਗਾ ਹੋਵੇ ਨਾ ਪੁਰਾਣਾ ਮਾਂ ਪਿਓ ਦੇ ਵੇਲੇ ਦਾ ਉਹ ਮਾਂ ਪਿਓ ਤੁਰ ਵੀ ਜਾਵੇ ਤਾਂ ਉਹ ਇਦਾਂ ਹੀ ਲੱਗਦਾ ਵੀ ਜਿਵੇਂ ਹਲੇ ਮਾਂ ਪਿਓ ਨਿਸ਼ਾਨੀ ਖੜੀ ਹੁੰਦੀ ਨਿਸ਼ਾਨੀ ਖੜੀ ਹੁੰਦੀ ਤੇ ਇਦਾਂ ਹੁਣ ਤੁਹਾਨੂੰ ਅਸੀਂ ਵਿਖਾਉਂਦੇ ਆ ਵੀ ਇੱਕ ਪੁਰਾਣੀ ਯਾਦ ਐਂ ਕਰਕੇ ਨਿਗਾਹ ਮਰਾਇਓ ਜੀ ਉਹ ਬਲਕਿ ਉੱਥੇ ਲਾਗੇ ਜਾ ਕੇ ਦਿਖਾਉਂਦੇ ਆ ਜਿਹੜੇ ਸਿੰਬਲ ਦੇ ਰੁੱਖ ਆ ਇਸ ਤੋਂ ਵੀ ਬਹੁਤੇ ਭਾਰੇ ਉਹ ਅਗਲੇ ਪਾਸੇ ਹਾਂਜੀ ਆ ਦੇਖੋ ਜੀ ਜਿਹੜੀ ਤੁਹਾਨੂੰ ਅੱਗੇ ਗੱਲ ਕੀਤੀ ਸੀ ਵੀ ਜਿਹੜੇ ਉਹਨੂੰ ਚੇਤੇ ਰੱਖਦੇ ਹੁਣ ਕਿੱਕਰ ਆ ਨਾ ਮੁੱਢ ਇਹ ਕਿੱਕਰ ਦਾ ਕਿੱਕਰ ਸੁੱਕੀ ਆ ਖਾਸੇ ਟਾਈਮ ਦੀ ਪਰ ਇਹਦੇ ਉੱਤੇ ਪੀਪਲ ਹਰਾ ਖਲੋਤਾ ਉੱਤੇ ਹੀ ਕਿਤੇ ਜੰਮਿਆ ਇਹ ਸੋਨੇ ਦੀ ਕੁਦਰਤ ਆ ਉਹ ਕਹਿ ਲਓ ਵੀ ਮਰੇ ਹੋਏ ਚੋਂ ਜ਼ਿੰਦਾ ਨੂੰ ਕਰ ਦੇਵੇ ਤੇ ਕਰ ਦੇਵੇ ਇਹ ਉਹਦੀ ਕੁਦਰਤ ਹੁਣ ਆ ਮੁਰਦਾ ਹੀ ਆ ਕਿੱਕਰ ਤੇ ਇਹਦੇ ਵਿੱਚੋਂ ਉਹ ਜ਼ਿੰਦਾ ਕੀਤਾ ਮੁਰਦਾ ਦੇ ਵਿੱਚੋਂ ਜ਼ਿੰਦਗੀ ਕੱਢ ਕੇ ਦਿਖਾਈ ਆ ਮੇਰੇ ਰੱਬ ਦੀ ਸ਼ਾਨ ਆ ਉਹਦੇ ਹੋਣ ਦਾ ਪਤਾ ਜੇ ਕੋਈ ਗੌਰ ਕਰੇ ਤਾਂ ਹੁਣ ਇਹ ਖਾਸਾ ਭਾਰਾ ਹੋ ਗਿਆ ਚਾਚਾ ਬੂਟੇ ਹਾਂ ਜੀ ਮੈਂ ਕਿਹਾ ਜੀ ਬੜਾ ਕੁਦਰਤ ਦਾ ਕਿਰਸ਼ਮਾ ਜੀ ਇਹ ਅੱਲਾਹ ਤਾਲਾ ਦਾ ਇੱਕ ਮੌਜਜ਼ਾ ਪੀਪਲ ਹੋ ਵੀ ਖਾਸਾ ਬੜਾ ਗਿਆ ਖਾਸਾ ਵੱਡਾ ਹੋ ਗਿਆ ਤੇ ਫਿਰ ਕਿੱਕਰ ਮੁੱਦਤ ਦੀ ਸੁੱਕੀ ਆ ਬੇਕਾਰ ਸੁਭਾਨ ਅੱਲਾਹ ਇੱਕ ਹੋਰ ਆਜ ਵੇਖੋ ਥੱਲੇ ਇੱਕ ਹੋਰ ਹੋ ਗਿਆ ਮੈਂ ਦੋ ਹੋ ਗਿਆ ਜੀ ਮੈਂ ਕਹਿ ਰਿਹਾ ਉਹ ਜਿੰਨੇ ਮਰਜ਼ੀ ਇਹਦੇ 'ਚ ਜਮਾ ਦੇਵੇ ਆਓ ਦੇਖੋ ਇੱਕ ਹੋਰ ਜੰਮਿਆ ਖੜਿਆ ਮੁੱਢ 'ਚ ਕੀ ਬਾਤ ਅੱਲਾਹ ਤਾਲਾ ਦੇ ਅੰਬਾਂ 'ਚੋਂ ਅੱਕਾਂ 'ਚੋਂ ਅੰਬ ਹਾਂਜੀ ਚੰਗਿਆਂ ਤੋਂ ਮੰਦੇ ਮੰਦਿਆਂ ਤੋਂ ਚੰਗੇ ਹੈ ਇਹ ਹਾਂਜੀ ਉਹ ਜਮਾਤ ਉਹ ਜਮਾਤ ਬਈ ਪਿਓ ਦਾਦਾ ਚੰਗਾ ਹੋਊਗਾ ਗਾਂ ਔਲਾਦ ਮਾੜੀ ਨਿਕਲਿਆ ਹੋਗੀ ਹਾਂ ਔਲਾਦ ਮਾੜੀ ਨਿਕਲਿਆ ਮਾੜਿਆਂ ਦੇ ਵਿੱਚੋਂ ਚੰਗੇ ਹਾਂਜੀ ਤੇ ਜੇ ਆਪ ਬੰਦੇ ਕਈ ਦੇਖੇ ਆਪ ਚੋਰੀਆਂ ਡਕੈਤੀਆਂ ਕਰਦੇ ਤੇ ਗਾਂ ਮੁੰਡੇ ਹਾਜੀ ਆ ਤੇ ਅੱਲਾਹ ਤਾਲਾ ਨੇ ਉਹਨਾਂ ਦੀ ਬਾਹ ਪੜੀ ਉਹ ਨੇਕ ਬਣ ਗਿਆ ਆਮ ਸੁਣਿਆ ਹੋਣਾ ਵੀ ਖੱਜੀ ਦੀ ਛਾਂ ਨਹੀਂ ਹੁੰਦੀ ਖੱਜੀ ਉਹ ਬੂਟਾ ਜਿਹੜਾ ਰਾਤ ਦੇ ਟਾਈਮ ਪਛਾਣਿਆ ਜਾਂਦਾ ਜਿੰਨਾ ਵੀ ਹਨੇਰਾ ਹੋਵੇ ਨਾ ਖੱਜੀ ਦਾ ਬੂਟਾ ਪਛਾਣਿਆ ਜਾਂਦਾ
ਹੁਣ ਬੰਦੇ ਵਾਸਤੇ ਇਹ ਛਾਂ ਨਹੀਂ, ਪਰ ਦੇਖ ਲਾ ਵੀ ਆਹ ਚਿੜੀਆਂ ਦਾ ਉੱਤੇ ਕਿਵੇਂ ਪੂਰਾ ਆਬਾਦੀ ਬਣੀ, ਪੂਰੀ ਆਬਾਦੀ ਬਣੀ ਹੈ। ਕਹਿ ਲਓ ਜਾਂ ਘਰ ਨਹੀਂ ਹਰ ਜਾਨਵਰ ਕਲੋਨੀ ਕੱਟੀ ਆ, ਪੂਰੀ ਕਲੋਨੀ ਕੱਟੀ ਹੋਈ ਹੈ ਕਲੋਨੀ ਕੱਟੀ ਆ ਜੀ ਪੂਰੀ, ਦੇਖ ਲਓ ਤੇ ਖੇਡ ਰਹੀਆਂ ਚਿੜੀਆਂ ਉਹਦੇ ਨਾਲ। ਕੀ ਬਾਤ, ਉਹਨਾਂ ਦਾ ਮਹੱਲਾ ਦੇਖ ਕੀ ਬਾਤ ਹੈ ਇਹ ਤਾਂ ਤੂੰ ਲੱਗ ਗਿਆ ਕਿ ਦਿਖਾ ਵਿੱਚ ਬੈਠੀਆਂ ਵੀ ਦਿਖ ਰਹੀਆਂ। ਹਾਂਜੀ ਵਿੱਚ ਅੱਗੇ ਬੈਠੀਆਂ। ਅੱਗੇ ਇਹਨੂੰ ਕੀ ਸੱਜਦੇ ਸੀ ਇਸ ਜਾਨਵਰ ਨੂੰ, ਭਲਾ ਬੀਜੜਾ ਨਹੀਂ ਸੀ ਕਹਿੰਦੇ? ਹਾਂ ਕੀ ਕਹਿੰਦੇ ਸੀ? ਅਬਾਬਿਲ ਹਾਂ ਇਦਾਂ ਦਾ ਹੀ ਆ, ਕੋਈ ਮੈਂ ਕਹਿੰਦਾ ਬੀਜੜਾ ਜਾਂ ਅਬਾਬੀਲ ਆ। ਆਓ ਕੀ ਕੋ ਬਾਤ ਹੈ ਯਾਰ, ਇਹਨੂੰ ਨਾ ਮੀਂਹ ਦੀ, ਨਾ ਇਹਨੂੰ ਹਨੇਰੀ ਦੀ, ਨਾ ਇਹਨੂੰ ਪਾਣੀ ਦੀ, ਇਹਦੇ 'ਚ ਕੋਈ ਸ਼ੈ ਜਾਂਦੀ ਹੀ ਨਹੀਂ, ਕੁਦਰਤ ਦਾ ਨਿਜ਼ਾਮ। ਕਹਿੰਦੇ ਆ ਇਹ ਸਾਲਣ ਹੈ? ਹਾਂ ਵੈਸਾ ਆਪਾਂ ਨਾਮ ਵੀ ਰੱਖਿਆ ਰੁੱਖ ਮਾਪਿਆਂ ਵਰਗੇ, ਹਾਂਜੀ ਹਾਂਜੀ ਵੀ ਮਾਂ ਪਿਓ ਵੀ ਸਾਂਭ ਕਰਦੇ ਆ, ਸਾਂਭ ਕਰਦੇ, ਠੀਕ ਆ, ਉਹ ਹਾਂਜੀ। ਫਿਕਰ ਕਰਦੇ ਆ, ਉਹ ਸਿਰ ਤੇ ਸਾਇਆ ਹੁੰਦਾ ਉਹਨਾਂ ਦਾ। ਹਾਂਜੀ ਜੇ ਦਰਖਤ ਕਿਸ ਤਰ੍ਹਾਂ ਕਿੰਨੇ ਪਰਿੰਦਿਆਂ ਨੂੰ ਸਾਂਭਿਆ ਹਨ। ਕੀ ਬਾਤ ਹੈ। ਫਿਰ ਇਹ ਜਿਹੜਾ ਮੂੰਹ ਇਹਦਾ ਦਿਸਦਾ ਨਾ ਆਲਣੇ ਦਾ, ਉਹ ਮੂੰਹ ਹੁੰਦਾ ਨਹੀਂ। ਹਾਂ ਵੜਦੀਆਂ ਕਿਤੋਂ ਆ, ਨਿਕਲਦੀਆਂ ਕਿਤੋਂ ਆ ਚਿੜੀਆਂ। ਕੀ ਬਾਤ। ਉਹ ਵੀ ਕੋਈ ਸੱਪ ਸਲੋਟੀ ਆ ਜੇ ਨਾ, ਉਹਨੂੰ ਮਗਾਲਤਾ ਦੇਣ ਵਾਸਤੇ। ਹਾਂ ਤੇ ਮੈਂ ਕਹਿੰਦਾ ਜੀ ਇਹਦੇ 'ਚ ਨਾ ਮੀਂਹ ਦਾ ਪਾਣੀ ਕਹਿੰਦੇ ਪੈਂਦਾ ਹਾਂ। ਜੀ, ਬਿਲਕੁਲ ਪਾਣੀ ਦਾ ਜੀ ਪੈਂਦਾ ਹੀ ਨਹੀਂ, ਹੁਣ ਨਾ ਇਹਦੇ 'ਚ ਹਨੇਰੀ ਜਾਵੇ। ਹਾਂ ਹੁਣ ਅੱਜ ਕੱਲ ਮੌਸਮ ਆ ਖੱਜੀਆਂ ਦਾ, ਇਹਨੂੰ ਖੱਜੀਆਂ ਨਹੀਂ ਲੱਗੀਆਂ ਹੋਈਆਂ। ਹੁਣ ਵੇਖੀਏ ਤਾਂ ਕਹਿੰਗੇ ਐਵੇਂ ਟੰਬਾ ਜਿਹਾ ਬੇਕਾਰ ਆ, ਹਾਂਜੀ ਹਾਂਜੀ ਪਰ ਉਹ ਵੇਖ ਲੈ ਕਿੱਡਾ ਜਿਨ੍ਹਾਂ ਵਾਸਤੇ ਕਾਰਾਮਦ ਆ। ਕੀ ਬਾਤ। ਹਰ ਸ਼ੈ ਆਪਣੀ ਜ਼ਾਤ ਵਾਸਤੇ ਨਹੀਂ ਦੇਖਣੀ ਚਾਹੀਦੀ ਵੀ ਜਿਹੜੀ ਮੇਰੇ ਕੰਮ ਆਊਗੀ ਉਹੀ ਕਾਰਾਮਦ ਆ। ਹਾਂ ਇਹ ਵੀ ਦੇਖੋ ਕਿਸੇ ਹੋਰ ਜਿਨਸ ਦੇ ਕੰਮ ਆ ਰਹੀ ਹੈ, ਦੇ ਕੰਮ ਉਹਦੇ ਰਾਜ਼ ਆ ਨਾ ਇਹ ਵੀ ਉਹਨੇ ਕਿਹੜੀ ਸ਼ੈ ਕਿਹਦੇ ਵਾਸਤੇ ਬਣਾਈ ਇਹਦੇ ਹੈ। ਵਾਸਤੇ ਹਰ ਸ਼ੈ ਨੂੰ ਜੱਫਾਪੁਰੀਆ ਨਹੀਂ ਹੋਣਾ ਚਾਹੀਦਾ ਵੀ ਮੇਰੇ ਵਾਸਤੇ ਹੀ। ਕੀ ਬਾਤ। ਹਾਂ ਹੁਣ ਦੇਖ ਨਾ ਚਿੜੀਆਂ। ਅੱਲਾ ਦਾ ਇਹ ਵੀ ਜਨਾਬ ਨਿਜ਼ਾਮ ਹੈ ਕੁਦਰਤ ਦਾ। ਹਾਂ ਇਹ ਵੀ ਨਜ਼ਾਰਾ ਤੁਹਾਡੇ ਤੱਕ ਅਸੀਂ ਪਹੁੰਚਾਇਆ। ਆਓ ਚੱਲੀਏ। ਵੇਖਣ ਦੇ ਵਿੱਚ ਇਹ ਇੱਟਾਂ ਦਾ ਤੇ ਨਿੱਕਾ ਜਿਹਾ ਪੁਲ ਆ, ਪਰ ਬੜਾ ਤਾਰੀਖੀ ਪੁਲ ਆ ਇਹ ਪੁਲ ਬਰਾਲਾ। ਇਸ ਪੁਲ ਦੇ ਉੱਤੇ ਯਾਦਾਂ ਬੜੀਆਂ, ਜਦੋਂ ਅੰਗਰੇਜ਼ ਇਸ ਇਲਾਕੇ 'ਚ ਆਇਆ ਨਾ ਤੇ ਜਿਹੜੀ ਅੱਗੋਂ ਮਜ਼ਾਮਤ ਹੋਈ, ਜਿਹੜਾ ਅੰਗਰੇਜ਼ ਨੂੰ ਦੇ ਅੱਖ 'ਚ ਅੱਖ ਪਾ ਕੇ ਜਿਨ੍ਹਾਂ ਨੇ ਗੱਲ ਕੀਤੀ। ਅੰਗਰੇਜ਼ ਤਾਂ ਆਇਆ ਨਾ, ਉਹਨੇ ਕਿਹਾ ਮੈਨੂੰ ਪੁੱਛਣ ਵਾਲਾ ਕੋਈ ਨਹੀਂ, ਪਰ ਪੁੱਛਣ ਵਾਲੇ ਵੀ ਇੱਥੇ ਹੈ ਸੀ। ਜਿਹੜੇ ਅੰਗਰੇਜ਼ ਨੂੰ ਪੁੱਛਣ ਵਾਲੇ ਸੀਗੇ ਉਹ ਉਸ ਇਲਾਕੇ ਦੇ ਵਿੱਚ ਮੈਂ ਖਲੋਤਾ, ਬਰਾਲਾ ਵਟੂਆਂ ਪੁਲ ਬਰਾਲਾ, ਇਹ ਬਰਾਲਿਆਂ ਦੇ ਨਾਂ ਦੇ ਉੱਤੇ ਮਸ਼ਹੂਰ ਆ। ਅੱਛਾ ਇੱਥੇ ਇੱਕ ਹੋਰ ਇੱਕ ਬੜੀ ਯਾਦ ਆ, ਉਹ ਵੀ ਤੁਹਾਨੂੰ ਦਿਖਾਉਂਦੇ ਆ ਵੀ ਜਿਹੜਾ ਇੱਥੇ ਪੁਲ ਦੇ ਉੱਤੇ ਇੱਕ ਹਟੀਆਂ ਬਣੀਆਂ ਮਠਿਆਈ ਦੀਆਂ, ਖੁਰਮੇ ਪਕੌੜੇ, ਬੜੀਆਂ ਪੁਰਾਣੀ ਯਾਦਾਸ਼ਤ ਆ ਇਹਨਾਂ ਦੀ। ਇੱਥੇ ਦੂਰੋਂ ਦੂਰੋਂ ਲੋਕ ਆ ਕੇ ਖਾਂਦੇ ਆ ਤੇ ਬੜੀ ਮਸ਼ਹੂਰ ਉਹ ਮਠਿਆਈ ਹੈ ਇੱਥੇ ਦੀ, ਉਹ ਵੀ ਤੁਹਾਨੂੰ ਖਵਾਉਂਦੇ ਆ। ਤੇ ਇਸ ਪੁਲ ਦੀ ਜਿਹੜੀ ਅੰਗਰੇਜ਼ ਦੌਰ ਦਾ ਬਣਿਆ ਇਹ ਪੁਲ ਆ, ਇਹਦੀ ਕੋਈ ਤੁਹਾਨੂੰ ਗੱਲਬਾਤ ਕਿਸੇ ਬਜ਼ੁਰਗ ਤੋਂ ਪੁੱਛ ਕੇ ਵੀ ਦੱਸਦੇ ਆ। ਆ ਜਾਓ ਆ ਜਾ। ਇਹ ਕਿੰਨੀ ਕੁ ਪੁਰਾਣੀ ਦੁਕਾਨ ਹੈ ਜੀ ਤੁਹਾਡੀ? 60 ਸਾਲ ਪੁਰਾਣੀ ਦੁਕਾਨ ਹੈ ਜੀ, ਜਿਹੜੀ ਤੁਹਾਨੂੰ ਮੈਂ ਵਿਖਾ ਰਿਹਾ। ਤੁਹਾਨੂੰ ਦੱਸਿਆ ਨਹੀਂ ਜਦੋਂ ਦਾ ਪੁਲ ਆ, ਇਹ ਪੁਲ ਤਾਂ ਖਰੇ ਇਸ ਤੋਂ ਹੀ ਬਹੁਤਾ ਪੁਰਾਣਾ। ਇਹਨੂੰ ਤੁਸੀਂ ਕੀ ਕਹਿੰਦੇ ਆ ਜੀ? ਇਸ ਨੂੰ ਖੁਰਮੇ ਕਹਿੰਦੇ ਆ। ਅੱਛਾ ਖੁਰਮੇ, ਤੁਸੀਂ ਵੀ ਖੁਰਮੇ ਕਹਿੰਦੇ, ਅਸੀਂ ਵੀ ਖੁਰਮੇ ਕਹਿੰਦੇ ਹਾਂ। ਸ਼ੱਕਰਪਾਰੇ ਹਾਂ ਸ਼ੱਕਰਪਾਰੇ ਤਾਂ ਉਹ ਹੋਰ ਨਹੀਂ ਹੁੰਦੇ? ਹੋਰ ਹੁੰਦੇ ਥੋੜੇ, ਉਹ ਮਿਸਰੇ ਸੁਜਰੀ ਸਾਈਜ਼ ਵੱਡਾ ਹੁੰਦਾ ਸ਼ੱਕਰਪਾਰਿਆਂ ਤੇ ਨਾਲ ਉਹ ਵੀ ਦੁਕਾਨ ਪੁਰਾਣੀ ਹੈ। ਨਹੀਂ ਉਹ ਜੋ 10 ਸਾਲ ਸੀ। ਅੱਛਾ 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 ਪਹਿਲੇ ਦੀ ਦੁਕਾਨ ਹੈ ਪਹਿਲੇ ਸੜੀ ਪੁਰਾਣੀ ਦੁਕਾਨ ਇਹ ਹੈ। ਇਹ ਕੋਲ ਆਬਾਦ ਕਰਨ ਸੀ ਹੈ। ਅੱਛਾ ਅੱਛਾ ਇੱਥੇ ਕੋਈ ਬਹਿਣ ਨੂੰ ਥਾਂ ਨਹੀਂ ਬਣਾਈ ਤੁਸੀਂ ਕੋਈ? ਉਹ ਚੁੱਪ ਉਹ ਮੰਜੇ ਮੰਜੇ ਬੈਠ ਕਿੱਥੇ ਆ ਜਿਹੜਿਆ ਪੱਟਾ ਪਿਆ ਚਾਹ ਪੀਣੀ ਸੀ ਯਾਰ, ਇੱਥੇ ਬਹਿ ਕੇ ਨਾਲ ਖੁਰਮੇ ਖਾਣੇ ਸੀ। ਚਾਹ ਪੀਂਦੇ ਨੇ। ਅੱਛਾ ਚਲੋ ਬਣਾਓ ਚਾਹ। ਵਾਲੇਕੁਮ ਸਲਾਮ ਜੀ। ਗੱਲ ਨਾ ਪਾਸ ਯਾਦ ਨਾਲ ਪਰਸੋਂ ਆਏ ਸੀ। ਅੱਛਾ ਅੱਛਾ ਤੇ ਫਿਰ ਤੁਸੀਂ ਆਏ ਤਾਂ ਨਹੀਂ ਮੁੜਦੇ? ਸਾਨੂੰ ਲੇਟ ਹੀ ਕੱਲ ਬੜੀ ਹੋ ਗਈ ਆ ਭਾਈ। ਅੱਜ ਮੈਚ ਚੱਲੇ ਖੇਡਣ? ਮੈਚ ਸਾਡਾ ਕਬੱਡੀ ਖੇਡਣ ਵਾਲਾ ਪੁੱਤਰ ਹੈ ਉਸਤਾਦ ਸਜਾਦ ਗੁੱਜਰ ਨਾਲ ਕੱਲ ਸਾਡੀ ਮੁਲਾਕਾਤ ਹੋਈ। ਕਿੱਥੇ ਚੱਲੇ ਆ? ਹੁਣ ਚੱਲਿਆ ਨੂਰ ਸ਼ਾਹ। ਅੱਛਾ ਅੱਲਾ ਕਾਮਯਾਬੀ ਦੇਵੇ, ਹਾਂ ਅੱਲਾ ਸਿਹਤ ਤੰਦਰੁਸਤੀ ਦੇਵੇ। ਜਿਹੜੀ ਕਬੱਡੀ ਹੈ ਨਾ ਜੀ, ਇਹ ਸਾਡੀ ਪੱਗ ਆ, ਕਿਉਂ ਨਹੀਂ ਇਨਸ਼ਾ ਇਹ ਸਾਡੀ ਮਾਂ ਖੇਡ ਕਬੱਡੀ। ਜਿਉਂਦੇ ਵਾਸਤੇ ਰਹੋ, ਬੜੀ ਮਿਹਰਬਾਨੀ। ਕੀ ਖਾਣਾ ਨਾ ਕੁਛ ਨੂੰ ਖੁਰਮੇ ਹੀ ਖਾਣੇ ਆ, ਉਹ ਲੱਗੇ ਆ ਖਾਣ। ਤੁਸੀਂ ਆਪਣਾ ਮੈਚ ਖੇਡੋ ਜਾ ਕੇ। ਮੈਂ ਕਰ ਲੈਣਾ। ਨਹੀਂ ਨਹੀਂ ਤੁਸੀਂ ਕੀ ਕਰ ਲੈਣਾ ਨਹੀਂ ਯਾਰ? ਕੋਈ ਖੁਰਮਾ ਕਿਤੇ 5 ਲੱਖ ਦਾ ਇੱਕ ਅਸੀਂ ਖਾ ਲੈਣਾ। ਕੁਝ ਵੀ ਨਹੀਂ ਨਹੀਂ ਐਮ ਭਾਈ ਇਦਾਂ ਮੇਰੀ ਗੱਲ ਸੁਣ ਨਾ ਮੇਰੀ ਗੱਲ ਯਾਰ, ਤੁਸੀਂ ਜਿੱਥੇ ਚੱਲੇ ਆ ਜਾਓ, ਅਸੀਂ ਉਹ ਖਾ ਠੀਕ ਆ, ਮੈਂ ਕਰ ਲੈਣਾ। ਅਸੀਂ ਫਿਲਮ ਬਣਾ ਰਹੇ ਆ ਯਾਰ, ਫਿਲਮ ਬਣਾ ਰਹੇ ਆ। ਚਲੋ ਠੀਕ ਆ। ਮੇਲਾ ਕੋਈ ਹਾਂਜੀ ਆ ਮੇਲਾ ਅੱਲਾ ਕਾਮਯਾਬ ਕਰੇ, ਜਿਉਂਦੇ ਵਾਸਤੇ ਰਹੋ। ਉਹ ਦੁਕਾਨ ਵੀ ਗੇੜਾ ਮਾਰੀ ਬਣਾਓ ਜੀ, ਚਾਹ ਅਸੀਂ ਆ ਰਹੇ। अस्सलाम वालेकुम जी।
ਕੀ ਹਾਲ ਚਾਲ ਆ ਜੀ? ਇਹ ਹੁਣ ਬਣ ਰਹੇ ਆ ਕਿ ਬਣਾ ਕੇ ਰੱਖ ਲਏ ਖੁਰਮੇ? ਬਾਂਗੇ ਜਾ ਕਾ ਤੇ ਵਿਕਦੇ ਰਹਿਣੇ ਜੀ। ਅੱਛਾ, ਇਹ ਚੌਕ ਨੂੰ ਕਿੰਨੇ ਕੁ ਪਿੰਡ ਪੈਂਦੇ ਆ? ਇਹ ਲਾਗੇ ਕਾ ਆਲੂ ਜੋਕ ਹੈ ਕਿ ਇਦੂ ਜੋਕ ਦਿੱਤਾ ਹੈ ਜੀ। ਹਾਂ, ਇਹ ਦੋ ਹੀ ਪਿੰਡ ਹੈ ਲਾਗੇ। ਅੱਛਾ, ਇਹ ਇੰਨੇ ਖੁਰਮੇ 2 ਪਿੰਡਾਂ ਨੇ ਖਾਣੇ ਹੁੰਦੇ? ਇੱਥੇ ਕੁਵਾਰੇ ਕੀ ਕਿਤਨੀ ਦੁਨੀਆ ਲੱਗਦੀ ਟੱਪਦੀ ਉਹਨਾਂ ਹੀ ਖਾਣੇ ਹੁੰਦੇ ਨੇ ਜੀ। ਅੱਛਾ, ਲਾਂਘਾ ਟਾਪਾ ਬਹੁਤ ਆ, ਦੇਖੋ ਨਾ ਵੱਡਾ ਰੋਡ ਆ ਇਸ ਪਾਸੇ, ਲਾਂਘਾ ਟਾਪਾ ਬਹੁਤ ਆ। ਹਾਂਜੀ, ਤੇ ਇਹ ਖੁਰਮੇ 'ਚ ਕੀ ਪੈਂਦਾ ਜਿਹੜਾ ਬਣਾਉਂਦੇ? ਇਹ ਜੀ ਮੈਦਾ ਤੇ ਘਿਓ ਹੀ ਹੁੰਦਾ ਹੈ ਜੀ। ਅੱਛਾ, ਇਹ ਅਸੀਂ ਤਾਂ ਇਹਨਾਂ ਨੂੰ ਖੁਰਮੇ ਸਾਦੇ ਆ, ਤੁਸੀਂ ਕੀ ਸਾਦੇ ਆ? ਅਸੀਂ ਵੀ ਜੀ ਇਹ ਹੀ ਸਦਨੇ ਆ, ਸ਼ੱਕਰ ਪਾਰ ਗਾਣੀ ਲੋਕ ਤੇ ਸ਼ੱਕਰ ਪਾਰ ਸਦਦੇ ਨੇ ਜੀ। ਅਸੀਂ ਤੇ ਖੁਰਮੇ ਹੀ ਸਦਨੇ ਆ ਜੀ। ਇਹ ਕਿੰਨੇ ਕੁ ਬਣਾਉਂਦੇ ਆ ਦਿਹਾੜੀ ਦੇ ਜਿਹੜੇ ਵਿਕ ਜਾਂਦੇ? ਇਹ ਹੀ ਹੈ ਜੇ ਲੱਗ ਗਏ ਤੇ ਸ਼ਾਮ ਨੂੰ ਇਹ ਵਿਕ ਜਾਂਦੇ, ਦਮੀ ਤਾਜ਼ੇ ਬਣਾ ਲੈ ਜੀ। ਤਾਜ਼ੇ ਬਣਾ ਲਏ। ਹਾਂਜੀ। ਅੱਛਾ, ਬੜੀ ਮਿਹਰਬਾਨੀ ਜਿਉਂਦੇ ਵਾਸਤੇ। ਅਸੀਂ ਤੁਹਾਨੂੰ ਖਾ ਕੇ ਵਿਖਾਉਂਦੇ ਆ। ਅਰੇ ਜਾਨ ਤੂੰ ਕਹਿੰਦਾ ਦੋਵੇਂ ਪਿੰਡ ਤਕਰੀਬਨ 5-6 ਪਿੰਡ ਪਾਉਂਦੇ ਮੈਂ ਉਹ ਤਾਂ ਗੱਲ ਕਰਦਾ ਪਿਆ, ਪਿੰਡ ਜ਼ਿਆਦਾ ਪੈਂਦੇ ਆ। ਵਾਲਾ ਬੁਰਾਲਾ ਸਾਰਾ ਬੰਦਾ ਆ ਤਕਰੀਬਨ 5-6 ਪਿੰਡ ਪਾਉਂਦੇ ਪਾਸਿਆਂ ਦੇ ਹਾਂ, ਉਹ ਪਿਆ ਦਾ ਉਹ ਪਤਾ ਨਹੀਂ ਕੀ ਆਹ ਤਾਂ ਬੰਦ ਕਰ। ਡਰ ਗਿਆ ਇਹ ਖੇਤ ਨਹੀਂ ਡਰਨਾ ਨਹੀਂ ਕਹੀ ਕਿ ਆ ਤਕਰੀਬਨ 5-6 ਪਿੰਡ ਹੈ। ਨਹੀਂ, ਉਹ ਬਾਬੇ ਨੇ ਗੱਲ ਸਹੀ ਕੀਤੀ ਆ, ਪਿੰਡ ਇੱਥੇ ਲਾਗੇ ਬਹੁਤ ਸਾਰੇ ਪਿੰਡ ਆ। 5-6 ਪਿੰਡ ਹੈਗੇ। ਹਾਂ ਹਾਂ, ਵਾਹ ਮਿਹਰਬਾਨੀ ਬਾਬਾ ਜੀ। ਅਸੀਂ ਹੁਣ ਤੁਹਾਨੂੰ ਖਾ ਕੇ ਵਿਖਾਉਂਦੇ ਆ ਵੀ ਇਹ ਖੁਰਮਾ ਜਦੋਂ ਇੰਜ ਖਾਣਾ ਖੋਲਣਾ, ਵਿੱਚੋਂ ਕੀਮਾ ਨਿਕਲਦਾ ਜਾਂ ਵਿੱਚੋਂ ਇਨਾਮ ਨਿਕਲਦਾ। ਇੱਥੇ ਬਹਿ ਖਾਣੇ ਨਾਲੇ ਉਹਨੂੰ ਕਹਿ ਦੀ ਯਾਰ ਕੋਈ ਸਪੈਸ਼ਲ ਜੀ ਪਕਾ ਦੇ, ਪਰਦੇਸੀ ਬੰਦੇ ਆ। ਹਾਂ, ਸਪੈਸ਼ਲ ਚਾਹ ਇਹਨੇ। ਹਾਂ, ਇਹ ਟਰੱਕ ਲੈ ਕੇ ਇਹਨੇ ਪਿਸ਼ੌਰ ਜਾਣਾ, ਹਾਂ, ਫਿਰ ਚਾਹ ਇਹਨੂੰ ਆਖੇ ਸੋਟੇ ਵਰਗੀ ਪਿਆ ਦੇ। ਉਹਨੂੰ ਕੋ ਚਾਹ ਜਾ ਚਾਹਦੇ ਤੇ ਪਿਆਜ਼ ਦੇ ਚੰਗੀ ਚਾਹ ਵਾਲੇ ਢਾਬੇ ਬਜ਼ੁਰਗਾਂ ਦੇ ਜਿਹੜੇ ਨਾ ਬੜੀ ਪਸੰਦ ਦੀ ਜਗ੍ਹਾ ਹੁੰਦੀ ਹੈ। ਸਲਾਮ ਅਲੈਕੁਮ। ਕੀ ਬਾਤ ਆ। ਵਾਹ ਵਾਹ, ਇਹਨਾਂ ਨਾਲ ਹੀ ਰੌਣਕਾਂ ਹਾਂਜੀ ਹਾਂਜੀ। ਮੇਲੇ ਠੇਲੇ ਲੈ ਗੱਲਾਂ ਕਰਦੇ। ਅੱਛਾ, ਆ ਲਾ ਸਪੀਕਰ ਲਾ। ਓਏ ਉਹਦੇ ਆਏ ਆ, ਤੁਸੀਂ ਐਵੇਂ ਖੁਸ਼ ਹੋਈ ਜਾਂਦੇ, ਆਪਣੇ ਨਹੀਂ ਹੈਗੀ ਉਹ। ਆਪਣੇ ਨਹੀਂ ਹੈ। ਹਾਂ ਵੀ ਤੁਸੀਂ ਇਕੱਲੇ ਗਾਹਕ ਆ, ਉੱਥੇ ਹੋਰ ਵੀ ਲੋਕਾਂ ਨੇ ਕਿਹਾ ਆ ਚਾਹ ਦਾ। ਆਪਣੀ ਤਾਂ ਹੁਣ ਉਹ ਧਰੂਗਾ ਉੱਥੇ। ਦੇਖ ਨਾ ਪਾਣੀ ਕਿਵੇਂ ਸ਼ੁਕਰਾ ਮਾਰਦਾ। ਹਾਂ, ਪਾਣੀ ਸ਼ੁਕਰਾ ਮਾਰਦਾ, ਜਿਵੇਂ ਸ਼ੀਸ਼ ਨਾਗ ਨਹੀਂ, ਜਿਵੇਂ ਸ਼ੀਸ਼ ਨਾਗ ਬੋਲਦਾ ਇਦਾਂ ਸ਼ੂਕਦਾ ਪਾਣੀ। ਝਾਲ ਬਣੀ ਇੱਥੇ, ਉੱਤੋਂ ਡਿੱਗਦਾ ਹੇਠਾਂ। ਲੈ ਆ ਖੁਰਮਾ ਦਿਖਾਇਓ ਜੀ, ਅਸੀਂ ਭੰਨ ਕੇ ਦਿਖਾਉਂਦੇ ਹਾਂ। ਅਸੀਂ ਵਿੱਚੋਂ ਪੋਲਾ। ਬਿਸਮਿਲ੍ਲਾ, ਕੀ ਬਾਤ। ਇਹ ਖੁਰਮਿਆਂ ਦਾ ਐਸਾ ਨਸ਼ਾ ਜੀ ਬੰਦਿਆਂ ਨੂੰ। ਇੱਥੇ ਇੱਕ ਬੰਦਾ 8 ਕਿੱਲੇ ਜ਼ਮੀਨ ਵੇਚ ਕੇ ਖੁਰਮੇ ਖਾ ਗਿਆ। ਹਾਂ ਸੱਚੀ ਗੱਲ ਆ, ਖੁਰਮੇ ਖਾ ਗਿਆ। ਖਾਤਾ ਖੋਲ੍ਹਿਆ ਹੋਇਆ ਸੀ, ਖਾਂਦਾ ਰਿਹਾ ਜੋ ਹਿਸਾਬ ਕੀਤਾ ਨਾ, ਤੇ 8 ਕਿੱਲੇ ਜ਼ਮੀਨ ਦੇਣੀ ਪਈ। ਇੰਨੇ ਖੁਰਮੇ ਖਾਦੇ ਉਹਨੂੰ। ਅਸੀਂ ਜਿਹੜੀ ਥਾਂ ਤੇ ਬੈਠੇ ਆ, ਜਿਹੜੇ ਘੋੜਿਆਂ ਦੇ ਸ਼ੌਕੀਨ ਆ ਨਾ, ਉਹ ਸ਼ਾਇਦ ਮੇਰੀ ਗੱਲ ਨੂੰ ਛੇਤੀ ਫੜ ਲੈਣ। ਕੱਕਾ ਬਰਾਲ ਇੱਕ ਘੋੜਿਆਂ ਦੀ ਨਸਲ ਹੈ। ਉਹ ਸਾਡੇ ਬਰਾਲਾਂ ਦੇ ਵੱਟੂ ਜਿਹੜੇ ਆ ਨਾ, ਮੈਂ ਉਸ ਇਲਾਕੇ 'ਚ ਬੈਠਾ, ਕੱਕਾ ਬਰਾਲ ਦੇ ਇਲਾਕੇ 'ਚ ਬੈਠਾ, ਜਿੱਥੇ ਕੱਕਿਆਂ ਦੇ ਘੋੜੇ ਮਸ਼ਹੂਰ ਹੈ। ਕਦੀ ਇੱਥੇ ਇਹ ਪੁੱਲ ਬਰਾਲਾਂ ਵਾਲਾ, ਇਹ ਕਈ ਇੱਧਰ ਮੇਰੇ ਵੱਲ ਦਿਖਾਏ, ਇੱਧਰ ਮੇਰੇ ਵੱਲ, ਇੱਥੋਂ ਸ਼ੁਰੂ ਹੋ ਜਾਂਦੇ ਆ ਪੁੱਲ ਗਾਂ ਇੱਧਰ ਬਰਾਲਾਂ ਦੇ। ਹਾਂ, ਗਾਂ ਝਾਲ ਘੋੜਿਆਂ ਵਾਲੀ ਆ। ਉਹ ਇਦਾਂ ਕਰਕੇ ਪੂਰਾ ਵਸੇਬ ਆ ਇੱਥੇ। ਉਹ ਕਿਸੇ ਦਿਨ ਵਿਖਾਵਾਂਗੇ, ਗੱਲ ਵੀ ਕਰਾਂਗੇ। ਇੱਥੇ ਦੇ ਖੁਰਮੇ, ਚਾਹ ਤੇ ਪਕੌੜੇ ਬਹੁਤ ਮਸ਼ਹੂਰ ਆ। ਕੀ ਬਾਤ ਆ ਯਾਰ, ਬਹੁਤ ਸੋਹਣੀ ਚਾਹ, ਯਕੀਨ ਕਰੀ। ਇਹ ਕਹਿਣ ਦੀ ਗੱਲ ਨਹੀਂ, ਘੁੱਟ ਭਰ ਕਹਿਣ ਦੀ ਗੱਲ ਨਹੀਂ ਜੀ। ਚਾਹ ਵਾਕਈ ਬੜੀ ਸਵਾਦ ਬਣਾਈ ਹੈ ਬੰਦੇ ਨੇ। ਇਹ ਤਾਂ ਮੁਰੱਬਾ ਵੀ ਟੱਪ ਜੇ ਤੇ ਚਾਹ 'ਚ ਟੱਪ ਜੇ, ਇਹ ਕੋਈ ਮਹਿੰਗਾ ਨਹੀਂ। ਤੱਤੀ ਬੜੀ। ਕੀ ਬਾਤ, ਬਹੁਤ ਸਵਾਦੀ ਚਾਹ। ਆ ਜਾਓ ਜੀ ਉਸਮਾਨ ਸਾਹਿਬ, ਪੀ ਲਓ, ਤੁਸੀਂ ਵੀ ਪੀਓ ਆ। ਉਸਮਾਨ ਸਾਹਿਬ ਚਾਹ ਪੀ ਲਓ। ਇਹ ਬੱਸ ਕਿੱਧਰੋਂ ਕਿੱਧਰ ਜਾਂਦੀ ਹੈ ਲਾਰੀ? ਹੈ ਚਾਮਰੇ ਤੋਂ ਲੈਲਪੁਰ, ਫੈਸਲਾਬਾਦ, ਸਤਿਆਣਾ ਰੋਡ। ਇਹ ਲਾਰੀ ਜਿਹੜੀ ਖੜੋਤੀ ਹੈ ਚਾਮਰੇ ਤੋਂ ਆਈ ਤੇ ਲੈਲਪੁਰ ਚੱਲੀ।
ਕੀ ਕਰ ਲੈਂਦੇ ਤੁਸੀਂ ਜੀ ਤੁਸੀਂ ਅੱਗੇ ਗੱਲ ਕਰਦੇ ਸੀ ਮਾਜ ਕਾਣਾ ਕਿਤਾ ਵੇਚ ਕੇ ਨਾ ਆ ਦੇਖਿਆ ਸੀਜ਼ਨ ਟੱਪਿਆ ਇਹ ਵੀ ਕਿੱਲਾ ਕਣਾ ਦਾ ਬਜਾ ਥੱਲੇ ਜਾਣੇ ਤਕਰੀਬਨ ਅਦਾਨ ਬਾਅਦ ਸਵਾਨ ਪੜ ਕੇ ਮੋੜ ਲੱਗਾ 6:10 ਮਿੰਟਾਂ ਬਾਅਦ ਲਿਆ ਕਹਿੰਦਾ ਵੀ ਕਿੱਲਾ ਕਣਕ ਦਾ ਮੈਂ ਵੜ ਲਿਆ ਇਕੱਲੇ ਨੇ ਅਜ਼ਾਨ ਅੱਜ ਬਾਅਦ ਪੜ ਕੇ ਸੁਬਾਹ ਹਾਂ ਸਵੇਰ ਦੀ ਨਮਾਜ਼ ਤੋਂ ਬਾਅਦ ਬੈਠਾ ਤੇ ਕਿੰਨੇ ਵਜੇ ਵੜ ਲਿਆ 6:10 ਮਿੰਟਾਂ ਬਾਅਦ ਲਿਆ ਸ਼ਾਮ ਨੂੰ 6 ਵਜੇ ਸ਼ਾਮ ਨੂੰ ਹਾਂਜੀ ਸ਼ਾਮ 6:10 ਹਾਂ ਵਾਹ 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 ਪੂਰੀ ਦਿਹਾੜੀ ਲਾ ਕੇ ਕਿੱਲਾ ਕਣਕ ਦਾ ਵੜਿਆ ਤਕਰੀਬਨ 5000 ਰੁਪਏ ਮੈਨੂੰ ਇਨਾਮ ਹੋਇਆ ਇਨਾਮ। ਆਪ ਦੀ ਕਦਰ ਅੱਗੇ ਦੀ ਬਾਟ ਹੁੰਦੀ ਉਹ ਲੈਦਾ ਵਾਹ 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 8 ਰੁਪਏ ਮੈਨੂੰ ਵਾਹ 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 ਇਹ ਮੇਰੀ ਸ਼ੌਕ ਹੈ ਸ਼ੌਕ ਤੋਂ ਵਰਦਾ ਰਿਹਾ ਮੈਂ ਅੱਛਾ ਹੋਰ ਕੀ ਕਰ ਲੈਂਦੇ ਉਹ ਜਾਂ ਜਿਹੜੀ ਬੋਰੀ ਮਤਲਬ 1.5 ਮਾਰ ਤੇ ਚੋਕ ਲਾਈਨ ਨਾਲ ਮਾਰ ਉਹ 50 ਕਿਲੋ ਦੀ ਚੁਗਣਾ ਹੁੰਦਾ ਪਤਾ ਹੀ ਨਹੀਂ ਲੱਗਦਾ ਚਾਕੇ ਦੇ ਨਾਲ ਚਾਕ ਨਾਲ ਚਾਕ ਹੱਥ ਨਹੀਂ ਮੁਕਦੇ ਸਾਂ ਤੇ ਬੰਨ ਕੇ ਦੰਦਾਂ ਦੇ ਨਾਲ ਕਹਿੰਦਾ ਦੰਦਾਂ ਦੇ ਨਾਲ ਮੈਂ ਖਾਦ ਦੀ 50 ਸਿਰ ਦੀ ਬੋਰੀ ਖੰਡ ਦੀ ਬੋਰੀ ਇਦਾਂ ਦੰਦਾਂ ਨਾਲ ਚੱਕ ਕੇ ਨਾ ਹੱਥ ਪਿੱਛੇ ਆ ਬੰਨ ਕੋ ਕੇ ਟੋਰ ਵੀ ਜਾ ਸਕਦਾ ਟੋਰ ਵੀ ਪੈਣਾ ਕੀ ਬਾਤ ਵਾਹ 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 ਬਹੁਤ ਅੱਛਾ ਉਹ ਕੋ ਚੋਕ ਕੇ ਅਗਰ ਟੋਰ ਸਾਈ ਮਤਲਬ ਕੋਈ ਆਖੇ ਨਾ ਆਗਾ ਚੋਕ ਵਾਹ ਵਾਹ ਉਹ ਕਹਿੰਦਾ ਮੈਂ ਤੁਹਾਨੂੰ ਚੁੱਕ ਕੇ ਦਿਖਾ ਸਕਦਾ ਹਾਂ ਹੁਣ ਮੌਕੇ ਤੇ ਮੈਂ ਚੋਕ ਕੇ ਉਹ ਕਹਿੰਦਾ ਹੁਣ ਵੀ ਦਿਖਾ ਸਕਦਾ ਬੋਰੀ ਵੀ ਪਿੱਛੇ ਪਈ ਆ ਪਰ ਅੱਜ ਇਹ ਸੌਣ ਭਾਦੋਂ ਆ ਗਰਮੀ ਬੜੀ ਆ ਕੋਈ ਨਹੀਂ ਕੋਈ ਚੋਕ ਲੈ ਪਰੇਸ਼ਾਨ ਨਹੀਂ ਆਪਾਂ ਹੁਣ ਚੋਕ ਕੇ ਖਾ ਦੇਣਾ ਫਿਰ ਚੱਕ ਲਾਂਗੇ ਹੁਣ ਚੋਕ ਲੈਣਾ ਕਿਹੜਾ ਫਿਰ ਆਪਾਂ ਦਿਖਾ ਦਾਂਗੇ ਕਿਸ ਜਿਹੜਾ ਲਾ ਕੇ ਨਾ ਫਿਰ ਚਲੋ ਨੰਗ ਤੇ ਟੱਪਦੇ ਰਹੀ ਤਾਂ ਫਿਰ ਦਿਖਾ ਹਾਂ, ਦਾਂਗੇ ਚਲੋ ਜਿਉਂਦਾ ਵਾਸਦਾਰ ਹੈ ਰੱਬ ਤੈਨੂੰ ਤੰਦਰੁਸਤੀ ਦੇਵੇ ਅੱਲਾਹ ਦਾ ਇਹ ਬੜਾ ਸੋਹਣਾ ਸੁਨੇਹਾ ਭਾਈ ਜੀ ਹੁਣ ਵੀ ਚੁਗਣੇ ਤੇ ਹੁਣ ਵੀ ਚਾਕ ਜਿਉਂਦਾ ਵਾਸਦਾਰ ਹੈ ਤੂੰ ਚੱਕਤੀ ਤੂੰ ਕਹਿਤਾ ਤੂੰ ਚੱਕਦੀ ਜਿਉਂਦਾ ਵਾਸਦਾਰ ਹੈ ਬੜੀ ਇੱਕ ਮਿਹਰਬਾਨੀ ਬੰਦਾ ਹੁੰਦਾ ਐਵੇਂ ਵਿਡਾਈ ਲੈਂਦਾ ਚੋਕ ਆਪਾਂ ਉਹ ਨਹੀਂ ਆਪਾਂ ਚੋਕ ਕੇ ਖਾ ਤੁਹਾਡਾ ਨਾਮ ਕੀ ਹੈ ਮੇਰੇ ਨਾਲ ਇਨਸਾਨ ਅਲੀ ਹੈ ਜੀ ਇਹਸਾਨ ਅਲੀ ਸਾਹਿਬ ਅਸੀਂ ਤੁਹਾਡੇ ਬੜੇ ਸ਼ੁਕਰਗੁਜ਼ਾਰ ਹਾਂ ਤੇ ਕਿਸੇ ਦਿਨ ਅਸੀਂ ਇਹਸਾਨ ਅਲੀ ਸਾਹਿਬ ਕੋਲੋਂ ਇਹ ਕਰਕੇ ਦਿਖਾਵਾਂਗੇ ਅਸਲਾਮ ਅਲੈਕਮ ਜੀ ਸਿਆਣੇ ਕਹਿੰਦੇ ਵੀ ਰੁੱਖ ਮਾਪਿਆਂ ਵਰਗੇ ਅਸੀਂ ਉਹ ਗੱਲ ਕਰਨੀ ਕੁਝ ਹੋਰ ਹੁੰਦੀ ਆ ਤੇ ਕਰਕੇ ਨਿਭਾਣੀ ਕੁਝ ਹੋਰ ਹੁੰਦੀ ਹੈ ਵੀ ਅਸੀਂ ਉਹ ਰੁੱਖ ਮਾਪਿਆਂ ਵਰਗੇ ਜਿਹੜੀ ਗੱਲ ਨੂੰ ਪਗਾ ਰਹੇ ਹਾਂ ਵੀ ਹੁਣ ਮੌਸਮ ਹਰ ਬੰਦਾ ਰੁੱਖ ਲਾਵੇ ਤੁਹਾਨੂੰ ਪਤਾ ਉਦੋਂ ਅਸੀਂ ਨਲੈਨ ਮੁਹੰਮਦ ਅਸਲਾਮ ਅਲੈਕੁਮ ਨਲੈਨ ਮੁਹੰਮਦ ਸਾਹਿਬ ਸਾਡੇ ਨਾਲ ਆ ਇਹਨਾਂ ਨੇ ਕੋਲ ਅਸੀਂ ਆਏ ਸੀ ਖਜੂਰਾਂ ਦੀ ਡੱਕੀ ਖਜੂਰ ਦੀ ਤੁਹਾਨੂੰ ਪੂਰੀ ਦਾਸਤਾਨ ਸੁਣਾਈ ਸੀ ਤੇ ਇਹਨਾਂ ਕੋਲੋਂ 2 ਪੌਦੇ ਇਹਨਾਂ ਨੇ ਸਾਨੂੰ ਤੋਹਫੇ ਦੇ ਉੱਤੇ ਤੋਹਫੇ ਤੌਰ ਤੇ ਦਿੱਤੇ ਸੀ ਤੇ ਅੱਜ ਉਹ ਤੋਹਫਾ ਲੈਣ ਵਾਸਤੇ ਅਸੀਂ ਪਹੁੰਚੇ ਹਾਂ ਇਹ ਕੋਈ ਮਾਮੂਲੀ ਤੋਹਫਾ ਨਹੀਂ ਇਹ ਬਹੁਤ ਵੱਡਾ ਤੋਹਫਾ ਤੇ ਇਹਦਾ ਫਿਰ ਓਨਾ ਹੀ ਖਿਆਲ ਨਾਲ ਲਿਜਾਣਾ ਪੈਂਦਾ ਅਸੀਂ ਕਾਰੀਗਰ ਬੰਦਾ ਪਹਿਲਾਂ ਤਾਂ ਜੀ ਲੱਭਿਆ ਸਾਡੇ ਜ਼ਫਰ ਸਾਹਿਬ ਸਾਡੇ ਭਰਾ ਜੀ ਇਹ ਜ਼ਫਰ ਅਸਲਾਮ ਅਲੈਕੁਮ ਜੀ ਜ਼ਫਰ ਸਾਹਿਬ ਤੁਹਾਨੂੰ ਇਹ ਕੱਢ ਕੇ ਦਿਖਾਣਗੇ ਬੱਚਾ ਵੀ ਇਹ ਕਿੱਦਾਂ ਕੱਢਣਾ ਤੇ ਕਰੋ ਜੀ ਤੁਸੀਂ ਆਪਣਾ ਕੰਮ ਕਰੋ ਵੀ ਇੱਕ ਵਾਰੀ ਇੱਦਾਂ ਇੱਥੇ ਕਾ ਕੇ ਦਿਖਾਓ ਜੀ ਵੀ ਪਹਿਲਾਂ ਤਾਂ ਉਹ ਕਹਿੰਦੇ ਵੀ ਸਾਡਾ ਹੱਥ ਪਾਉਣ ਨੂੰ ਥਾਂ ਬਣ ਜੇ ਪਹਿਲੇ ਸਫਾਈ ਕਰਨੀ ਪਏਗੀ ਹਾਂ ਜੀ ਸਫਾਈ ਕਰਕੇ ਜ਼ਫਰ ਆ ਲਾਈ ਮੜ ਜਾ ਆ ਬਟਨ ਇੱਥੇ ਲਾ ਇੱਥੋਂ ਦੱਬੇਗਾ ਨਾ ਇੱਦਾਂ ਇੱਥੇ ਲਾ ਚਲੋ ਜੀ ਤੁਸੀਂ ਹੁਣ ਕਰਦੇ ਰਹੋ ਨਾਲ ਗੱਲਬਾਤ ਕਰਦੇ ਰਹੋ ਸਾਨੂੰ ਦੱਸਦੇ ਰਹੋ ਵੀ ਤੁਹਾਡਾ ਕਿੰਨਾ ਤਜਰਬਾ ਸਭ ਤੋਂ ਪਹਿਲੇ ਤਾਂ ਭਾਈਜਾਨ ਬੱਚੇ ਦੀ ਸਫਾਈ ਜ਼ਰੂਰੀ ਹੈ ਜੀ ਹਾਂ ਤਾਂ ਕਿ ਇਹਨੂੰ ਇੱਕ ਤਾਂ ਆਸਾਨੀ ਨਾਲ ਹੱਥ ਪੈ ਜਾਵੇ ਹਾਂ ਇਹਦੇ ਕੰਡੇ ਬਹੁਤ ਤਿੱਖੇ ਹਨ ਜਿਵੇਂ ਜ਼ਫਰ ਨੰਬਰਦਾਰ ਸਾਹਿਬ ਨੇ ਦੱਸਿਆ ਨਾ ਜੀ ਜੀ ਕਹਿੰਦੇ ਨੇ ਵੀ ਇਹਦੇ ਵਾਸਤੇ ਤਜਰਬੇਕਾਰ ਬੰਦਾ ਲਾਜ਼ਮੀ ਆ ਹਾਂ ਵੀ ਉਹਦਾ ਤਜਰਬਾ ਹੋਣਾ ਚਾਹੀਦਾ ਜਿਹੜਾ ਬੰਦਾ ਬੂਟੇ ਨੂੰ ਇੱਥੋਂ ਪੱਟ ਕੇ ਲਿਜਾਵੇ ਉਹ ਨਲੈਨ ਉਰੇ ਲਾ ਦੇਵੇ ਭਾਈਜਾਨ ਇਸ ਗੱਲੋਂ ਤੁਸੀਂ ਬੇਫਿਕਰ ਹੋ ਜਾਓ ਨਲੈਨ ਸਾਹਿਬ ਇਹਦਾ ਕੀ ਦੱਸ ਰਹੇ ਤੁਸੀਂ ਅੱਗੇ ਦੱਸਿਓ ਬਿਨਾਂ ਇਹ ਜਦੋਂ ਮਾਂ ਦੇ ਵਿੱਚ ਹੁੰਦਾ ਹੈ ਇਹਦੇ ਥੱਲੇ ਬਿਲਕੁਲ ਜਿਹੜੀਆਂ ਜੜ੍ਹਾਂ ਆਉਂਦੀਆਂ ਨੇ ਉਹ ਮਾਮੂਲੀ ਆਉਂਦੀਆਂ ਜ਼ਿਆਦਾ ਤੋਂ ਜ਼ਿਆਦਾ 5 ਤੋਂ 6 ਜਿਹੜੀਆਂ ਆਪਾਂ ਨੂੰ ਮੇਨ ਇਹਦੀ ਚੀਜ਼ ਜੜ੍ਹਾਂ ਚਾਹੀਦੀਆਂ ਹਾਂ ਉਹ ਕਾਰੀਗਰੀ ਉਹ ਹੀ ਕਾਰੀਗਰੀ ਹੈ ਅਸਲ ਜੇ ਉਹ ਬਚ ਜਾਣ ਤਾਂ ਫਿਰ ਬੱਚਾ ਬਚ ਗਿਆ ਜੋ ਜੜ੍ਹਾਂ ਥੱਲੋਂ ਜ਼ਾਇਆ ਹੋ ਜਾਣ ਫਿਰ ਬੱਚਾ ਜ਼ਾਇਆ ਹਾਂ ਅਸਲ ਕਾਰੀਗਰੀ ਆ ਕਿ ਉਹ ਜੜ੍ਹਾਂ ਸਮੇਤ ਜਿਹੜੀਆਂ 5-6 ਜੜ੍ਹਾਂ ਨਲੈਨ ਸਾਹਿਬ ਦੱਸ ਰਹੇ ਨਾ ਉਹ 5-6 ਜੜ੍ਹਾਂ ਕੱਢਣੀਆਂ ਜਿਹੜੀਆਂ ਨਾ ਉਹ ਜ਼ਰੂਰੀ ਆ ਹਾਂਜੀ ਉਹ ਜੜ੍ਹਾਂ ਹੋਣਗੀਆਂ ਤੇ ਕਾਮਯਾਬ ਹੈ ਜੇ ਉਹ ਜੜ੍ਹਾਂ ਨਾ ਹੋਣਗੀਆਂ ਫਿਰ ਬੇਕਾਰ ਅੱਛਾ ਫਿਰ ਪੌਦਾ ਕੱਢਦੇ ਆ ਸਾਰੀ ਗੱਲ ਲਾ ਦਈਏ ਜਾ ਕੇ ਇਹਨੂੰ ਜੀ ਇੱਥੋਂ ਜਾ ਕੇ ਖੱਡਾ ਮਾਰਨਾ ਤੁਸੀਂ ਜਿਵੇਂ ਅੱਬੂ ਦੱਸ ਰਿਹਾ ਸੀ 2x2 ਦਾ 2 ਡੂੰਘਾ ਤੇ 2 ਚੌੜਾ ਹਾਂ ਉਹਦੇ ਚ ਥੋੜੀ ਜਿਹੀ ਜ਼ਹਿਰ ਉਹਦੇ ਵਿੱਚ ਥੋੜੀ ਜੀ ਪਾਣੀ ਤੇ ਮਿੱਟੀ ਸੱਟ ਕੇ ਤੇ ਉੱਤੋਂ ਕਲੋਰੀ ਉਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਵਿੱਚ ਬੱਚਾ ਰੱਖਣਾ ਵੀ ਉਹ ਕੀੜਾ ਨਾ ਲੱਗੇ ਵਾਹ ਵਾਹ ਜੀ ਜ਼ਫਰ ਸਾਹਿਬ ਭਾਈਜਾਨ ਸਫਾਈ ਹੋਣ ਤੋਂ ਬਾਅਦ ਇਨਸ਼ਾਅੱਲਾ ਇਹਦੇ ਥੱਲੇ ਤਣਾ ਵੀ ਹੋਏਗਾ ਔਰ ਪੌਦਾ ਚੱਲੇਗਾ ਵੀ ਜ਼ਰੂਰ ਕਿਉਂਕਿ ਪੌਦਾ ਬੜਾ ਮੈਚੁਰ ਹੈ ਇਹਦੀਆਂ ਜੜ੍ਹਾਂ ਨਿਕਲਣਗੀਆਂ ਹਾਂਜੀ ਇੱਥੇ ਬਹਿ ਜਾਓ ਤੁਸੀਂ
ਬਸ ਪੱਤਾ ਇੱਕ ਦੋ ਰਹਿ ਗਿਆ ਜੀ, ਪੱਤਾ ਇੱਕ ਦੋ ਕਟੀ ਜਾਂਦਾ, ਉਸ ਤੋਂ ਬਾਅਦ ਫਿਰ ਦੇਖਦੇ ਆਂ ਵੀ ਜ਼ਫਰ ਸਾਹਿਬ ਕਿਵੇਂ ਕੀ ਹਾਂਜੀ ਇੱਕ ਕਾਰਾਗਰੀ। ਪੱਤਾ ਰਹਿ ਗਿਆ ਜੀ। ਇਹ ਜੀ ਸਾਡੇ ਦੇਖਣ ਵਾਲਿਆਂ ਵਾਸਤੇ ਵੀ ਇੱਕ ਬੜਾ ਵੱਡਾ ਸੁਨੇਹਾ ਹੋਊਗਾ। ਜਿਹੜੇ ਬੰਦੇ ਕਹਿੰਦੇ ਆ ਜੀ ਸਾਨੂੰ ਖਜੂਰ ਲਾਣਾ, ਬੜੀ ਬੰਦਿਆਂ ਦੀ ਫਰਮਾਇਸ਼ਾਂ ਸੀ, ਬੱਚਾ ਕੱਢਣਾ ਦੱਸੋ ਕਿਵੇਂ ਆ, ਵੀ ਇਹਨੂੰ ਜੁਦਾ ਕਿਵੇਂ ਕਰਨਾ ਮਾਂ ਕੋਲੋਂ, ਕਿਉਂ ਬੰਦੇ ਕਈ ਜੁਦਾ ਕਰਕੇ ਲਾਉਂਦੇ ਆ ਸੁੱਕ ਜਾਂਦਾ, ਤੇ ਉਹ ਗੱਲ ਨਹੀਂ ਲੱਭ ਰਹੀ ਸੀ ਵੀ ਕਿਉਂ ਸੁੱਕਦਾ। ਉਹ ਜਿਹੜੀ ਗੱਲ ਨਲੈਨ ਮੁਹੰਮਦ ਸਾਹਿਬ ਨੇ ਕੀਤੀ ਆ ਵੀ ਉਹ ਜੜ੍ਹਾਂ ਜਿਹੜੀਆਂ 5 ਜਾਂ 6 ਆ ਨਾ ਉਹ ਕਿਸੇ ਤਰ੍ਹਾਂ ਕਰਦੇ ਅਕਸਰ ਇੱਕ ਕਰਦੇ ਨੇ ਵੀ ਥੱਲੂ ਛਿਲ ਮੁੱਚਦੇ ਨੇ, ਹਾਂ। ਕੱਚਾ ਕੱਢ ਕੇ ਥੱਲੂ ਸਿਰਫ ਇਤਨੀ ਚੁੰਝ ਛੱਡ ਚੌਂਦੇ ਚੜਦੇ। ਉਹ ਜੜਾਂ ਤਾਂ ਜ਼ਾਇਆ ਹੋ ਗਈਆਂ, ਬੱਚੇ ਕੀ ਚੱਲਣਾ ਹੈ। ਇਹ ਅਸੀਂ ਦੇਖਿਆ, ਇਹ ਗੱਲ ਤੁਹਾਡੀ ਠੀਕ ਆ। ਅਸਲ ਕਾਰਾਗਰੀ ਇਹੋ ਹੀ ਹੈ, ਇਹ ਹੈ ਕਿ ਥੱਲੇ ਜੜਾਂ ਹੋਣ। ਜੜਾ ਬਾਜ਼ਾਰ ਵੀ ਦਿਖਾਓ। ਇੱਕ ਸੱਬਲ ਹੈ ਜੀ, ਇਹ ਸੱਬਲ ਹੈ ਜੀ, ਇਹਨੂੰ ਟੇਕ ਦੇਣ ਵਾਸਤੇ, ਠੀਕ। ਪੌਦੇ ਨਾਲ ਅਲੱਗਾ ਕਰਨ ਵਾਸਤੇ। ਠੀਕ ਆ। ਅਗਰ ਇਸ ਤੋਂ ਗੱਲ ਜ਼ਿਆਦਾ ਹੋਈ ਤੇ ਫਿਰ ਇਹ ਰੰਬਾ ਇਸਤੇਮਾਲ ਕਰਾਂਗੇ, ਆਹਿਸਤਾ ਆਹਿਸਤਾ ਇਹਦੇ ਨਾਲ ਇਹਨੂੰ ਜੁਦਾ ਕਰ ਲਵਾਂਗੇ। ਠੀਕ ਹੈ। ਥੋੜਾ ਥੋੜਾ ਹੈ ਹਾਂਜੀ ਥੋੜਾ 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 ਉਹ ਨਹੀਂ ਆ ਸੰਭਲ ਨਾਲ ਨਹੀਂ ਇਹ ਥੋੜਾ ਵੀ ਹੈ ਹੈ ਮਗਰੋਂ ਹਲਕੀ ਹਲਕੀ ਉਹਨੂੰ ਲਾ। ਸ਼ਹਜ਼ਾਦ ਉੱਥੋਂ ਦੇਖ, ਥੋੜਾ ਦੇਖ। ਉਹ ਵਿੱਚ ਇਧਰਲੀ ਸਾਈਡ ਦੇ ਵਿੱਚ ਨਾ ਲਓ ਜੀ, ਇਹਨੂੰ ਨਾ ਹਿਫਾਜ਼ਤ ਵਾਸਤੇ ਅਸੀਂ ਇਹਦੀਆਂ ਸ਼ਾਖਾਂ ਵੀ ਬੰਨਾਂਗੇ, ਬੰਨ ਦਿਆਂਗੇ ਵਾਹ ਤਾਂ ਵਾਹ ਕਿ ਵਾਹ। ਪੌਦਾ ਦੇਖੀ ਹੱਥਾਂ ਨੂੰ ਬਚਾਈ, ਕੰਡਾ ਤਾਂ ਇਹਦਾ ਇਹ ਦੇਖ ਕਿਵੇਂ ਤਿੱਖੀਆਂ ਤਿੱਖੀਆਂ ਸੂਲਾਂ ਇਹਦਾ ਜੀ ਜਿਹੜੀਆਂ। ਕੰਡਾ ਲੱਗ ਜਾਏ ਤਾਂ ਬਹੁਤ ਬੈੜਾ। ਹਾਂ ਤਿੱਖੀਆਂ ਸੂਲਾਂ। ਇਹ ਫੜ ਇੱਕ ਮਿੰਟ ਜ਼ਫਰ ਦਾ ਪੂਰਾ ਇੰਤਜ਼ਾਮ ਕਰਕੇ ਲਿਆ ਹਾਂ ਜੀ। ਨਹੀਂ ਫਿਰ ਤਜਰਬਾ ਨਾ ਜੀ, ਜਿਹੜਾ ਬੰਦੇ ਦਾ ਕੰਮ ਆ ਨਾ ਉਹ ਉਹੀ ਕਰਨ ਜਾਣਦਾ ਨਾ। ਅੱਲਾ ਥੋੜਾ ਇੱਕ ਮਿੰਟ ਲਓ ਜੀ, ਪੌਦਾ ਹੈ ਕਾਬੂ ਹੋ ਗਿਆ। ਹੁਣ ਸਾਡਾ ਮਾਮਲਾ ਜੀ ਇਹਨੂੰ ਠੀਕ ਹੈ। ਲਓ ਜੀ, ਪਹਿਲੇ ਇਹਨੂੰ ਥੱਲੇ ਆਪਾਂ ਸਾਫ਼ ਕਰ ਲੈਣਾ। ਹਾਂ ਥੋੜੀ ਜਿਹੀ ਮਿੱਟੀ ਕੱਢ ਲਈ ਹੈ। ਮਾਸ਼ਾਅੱਲਾ ਜੀ, ਇਹ ਜਿਹੜੀ ਮਾਂ ਨਾਲੋਂ ਅਸੀਂ ਇਹ ਜੁਦਾ ਕਰ ਰਹੇ ਹਾਂ ਨਾ ਬੱਚਾ, ਜੋ ਨਸਲ ਮਾਂ ਦੀ ਆ ਨਾ ਉਹ ਗਾਂ ਬੱਚੇ ਚਾਣੀ ਆ। ਤੇ ਐਡਾ ਮੋਟਾ ਸਾਈਜ਼ ਅਸੀਂ ਜ਼ਿੰਦਗੀ 'ਚ ਪਹਿਲੀ ਵਾਰੀ ਦੇਖ ਰਹੇ ਹਾਂ ਖਜੂਰਾਂ ਦਾ। ਫਿਰ ਖਜੂਰ ਬੰਦੇ ਲਾਉਂਦੇ ਆ, ਸਾਡੇ ਇੱਥੇ ਹੁਣ ਤੱਕ ਜਿਹੜੀਆਂ ਲੱਗੀਆਂ ਸੀ, ਕਿਸੇ ਨੂੰ ਸ਼ੀਰੇ 'ਚ ਪਾਣਾ ਪੈਂਦਾ ਸੀ, ਕਿਸੇ ਨੂੰ ਘਿਓ 'ਚ ਤਲਣਾ ਪੈਂਦਾ ਸੀ, ਉਹ ਤਾਂ ਜਾ ਕੇ ਖਜੂਰਾਂ ਬਣਦੀਆਂ ਸੀ। ਇਹ ਨਲੈਨ ਮੁਹੰਮਦ ਸਾਹਿਬ ਨੇ ਐਸੀ ਨਸਲ ਲੱਭੀ ਆ ਵੀ ਇਹਨਾਂ ਨੂੰ ਤੋੜ ਕੇ ਸਿਰਫ ਧੁੱਪੇ ਪਾਣਾ ਤੇ ਖਜੂਰ ਬਣ ਜਾਣ। 2-3 ਦਿਨ ਖਜੂਰ ਬਣ ਜਾਣ। ਅਸਲ ਹੈ ਇੱਧਰ ਆ ਜਾ, ਜੇ ਦਾਤ ਦੇਣੀ ਹੈ ਨਾ ਸਾਨੂੰ ਇੱਧਰ ਆ ਜਾ। ਐਸੀ ਬਣਦੀ ਹੈ ਜੀ, ਐਂ ਤੁਸੀਂ ਮੂੰਹ ਵਿੱਚ ਪਾਓਗੇ ਤੇ ਖੁਰ ਜਾਏ। ਹਾਏ ਨਲੈਨ ਸਾਹਿਬ ਕਹ ਰਹੇ ਕੈਸੀ ਖਜੂਰ ਮੂੰਹ ਵਿੱਚ ਪਾਓਗੇ ਤੇ ਆਪੇ ਨਾਲ ਖੁਰ ਹੀ ਖੁਰ ਜਾਏ। ਜਾਏਗੀ, ਤੁਹਾਨੂੰ ਖਾਣੀ ਵੀ ਨਹੀਂ ਤੇ ਪੈਣੀ। ਇਤਨੀ ਲੰਬੀ, ਕੀ ਬਾਤ, ਇਤਨੀ ਲੰਬੀ ਹਾਂ ਜੀ, ਤੇ ਬਲੈਕ ਕਲਰ ਦੀ ਹੁੰਦੀ। ਕੀ ਬਾਤ। ਇਹ ਪਿਛਲੇ ਸਾਲ ਖਾਧੀ ਜੀ ਨਾ ਕੋਲ। ਲਓ ਜੀ, ਰੰਬੇ ਉਹਨਾਂ ਨੇ ਵਿੱਚ ਫਸਾ ਲਏ ਆ ਜ਼ਫਰ ਸਾਹਿਬ ਨੇ। ਰੰਬੇ ਵਿੱਚ ਫਸਾ ਕੇ ਤੇ ਉਹ ਹੁਣ ਜ਼ੋਰ ਲਾਣਗੇ। ਦੱਸੀ ਜ਼ਫਰ ਜੇ ਸਾਡੀ ਲੋੜ ਹੋਵੇ। ਨਹੀਂ ਅੱਲਾ ਹੀ ਕਾਫੀ। ਆਵਾਜ਼ ਆ ਰਹੀ ਹੈ ਜੀ ਵਿੱਚੋਂ। ਮਿਲ ਗਿਆ ਹੁਣ ਜੀ, ਜੜਾ ਵਾਹ। ਕੱਟ ਰਹੀਆਂ ਆਪਸ ਵਿੱਚ। ਕੀ ਬਾਤ ਹੈ ਜੀ, ਇਹ ਵਾਕਈ ਕਾਰਾਗਰੀ ਦਾ ਕੰਮ ਸੀ ਜੀ। ਹਾਂਜੀ ਇਹ ਅਣਜਾਣ ਬੰਦੇ ਦੇ ਵਾਰ ਦਾ ਰੋਗ ਨਹੀਂ। ਇਹ ਕਾਰੀਗਰ ਕਿਸੇ ਨੂੰ ਚਾਹੀਦਾ ਹੋਵੇ ਤੇ ਮਿਲ ਸਕਦਾ। ਹਾਂ ਜੀ, ਕਿਹੜਾ ਜ਼ਫਰ ਗਲਾਸ ਜ਼ਫਰ ਲੱਖ ਸਾਹਿਬ ਜੀ ਸਾਡੇ ਭਰਾ ਜੀ। ਇਹ ਵਾਹ ਜੀ ਵਾਹ। ਬੜਾ ਸ਼ੌਕ ਸੀ, ਬੜੀ ਦੇਰ ਦਾ ਸ਼ੌਕ ਸੀ ਵੀ ਅੱਲਾ ਦੀ ਜ਼ਾਤ ਕੋਈ ਕਾਮਯਾਬ ਕੋਈ ਨਸਲੀ ਖਜੂਰ ਦੇਵੇ। ਤੇ ਇਹ ਜੀ ਅਸੀਂ ਪਿਓਰ ਡੱਕੀ ਹੈ, ਹਾਂਜੀ ਗਰੰਟੀ ਸ਼ੁਦਾ ਪਿਓਰ ਡੱਕੀ। ਜੀ। ਡੱਕੀ ਖਜੂਰ ਆ ਇਹ। ਡੱਕੀ ਉੱਥੇ ਇਲਾਕੇ ਦਾ ਨਾਮ ਆ ਨਾ ਸਿੰਧ 'ਚ। ਡੇਰਾ ਇਸਮਾਈਲ ਖਾਨ ਜੀ। ਹਾਂ ਪਿੰਡ ਹੈ ਜੀ, ਉੱਥੇ ਪਿੰਡ ਆ ਡੱਕੀ, ਉਹਦੇ ਨਾਂ ਤੇ। ਨਾਂ ਡੱਕੀ। ਅੱਛਾ, ਖਜੂਰ ਵੀ ਪਿੰਡ ਦੇ ਨਾਂ ਤੇ। ਹਾਂ ਪਿੰਡ ਦਾ ਨਾਂ ਹੈ ਨਾ ਡੱਕੀ ਜੀ। ਉਹਨਾਂ ਫਿਰ ਆਪਣੀ ਵੈਰਾਈਟੀ ਬਣਾਈ। ਉਧਰ ਦਿਖਾਓ ਜੀ। ਕੀ ਬਾਤ ਹੈ। ਤੇ ਅਸੀਂ ਨਲੈਨ ਸਾਹਿਬ ਦੇ ਬੜੇ ਸ਼ੁਕਰਗੁਜ਼ਾਰ ਆ ਜਿਨ੍ਹਾਂ ਨੇ ਸਾਨੂੰ ਬੜਾ ਕੀਮਤੀ ਤੋਹਫਾ ਦਿੱਤਾ ਵੀ ਡੱਕੀ ਖਜੂਰ ਦਾ। ਹੁਣ ਤੁਸੀਂ ਦੇਖ ਰਹੇ ਆ ਵੀ ਇਹ ਮਾਂ ਨਾਲੋਂ ਬੱਚਾ ਜੁਦਾ ਕਿਵੇਂ ਕਰਨਾ। ਗੌਰ ਨਾਲ ਦੇਖ ਲਓ ਵੀ ਯਕਦਮ ਸੱਬਲ ਨਹੀਂ ਖਵਾਉਣਾ ਵਿੱਚ,
ਪੋਲਾ ਪੋਲਾ ਥੋੜੀ ਦੇ ਨਾਲ ਮਾਪਿਆਂ ਵਾਲੀ ਗਿਆ ਸੀ ਤੇ ਮਾਂ ਤੋਂ ਬੱਚਾ ਹਾਂ ਰੁੱਖ ਮਾਪਿਆਂ ਵਰਗੇ ਇਦਾਂ ਹੀ ਹੋਣੇ ਆ ਵੀ ਮਾਂ ਤੋਂ ਬੱਚੇ ਜੁਦਾ ਤਾਂ ਹੋਣੇ ਤਾਂ ਹੀ ਕੱਲ ਨੂੰ ਆਪ ਮਾਂ ਬਣੂ ਬਸ ਇਹ ਕੁਦਰਤ ਆ ਜੀ ਮੇਰੇ ਮਾਲਕ ਦੀ ਉਹ ਤਾਂ ਪੱਤੇ ਪੱਤੇ 'ਚ ਬੋਲਦਾ ਬਾਈ ਆਹ ਵੇਖੋ ਕੋਈ ਸੁਣੇ ਭਾਈ ਤਾਂ ਹੋਰਾਂ ਨਾ ਬੱਚੇ ਦੇ ਵਿੱਚ ਯਾਨੀ ਇਹਦੀ ਉਮਰ ਪੂਰੀ ਹੋ ਗਈ 2 ਤੋਂ 3 ਸਾਲ ਉਹ ਭਾਈ ਹੋਰਾਂ ਨੇ ਬੱਚੇ ਦੇ ਵਿੱਚੋਂ ਬੱਚਾ ਕੱਟਿਆ ਹਾਂ ਉਹ ਉੱਥੇ ਪਿਆ ਹੋਇਆ। ਉਹ ਜਿਹੜਾ ਕੱਟਿਆ ਉਹ ਸਾਹਮਣੇ ਨਜ਼ਰ ਵੀ ਆਂਦਾ ਹਾਂਜੀ 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 ਉਹ ਬਿਲਕੁਲ ਬੱਚੇ ਇਹਦੇ ਨਾਲ ਜੀ ਜਿਹੜਾ ਪੂਰੀਆਂ ਹੋਣਗੀਆਂ ਵਾਹ ਵਾਹ ਪੂਰਾ ਬੱਚਾ ਹੈ ਵਾਹ 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 ਇਹ ਹੁੰਦਾ ਤਜਰਬਾ ਐ ਤਜਰਬਾ ਹੁੰਦਾ ਆਓ ਆਏ ਇਹ ਦੇਖੋ ਜੀ ਆਹ ਕੀ ਬੱਚਾ। ਬਾਤ ਹੈ ਯਾਰ ਇਹ ਅਗਾਂ ਦੇ ਵਿੱਚ ਤਿਆਰ ਹੋ ਰਹੇ ਨੇ ਇਹ ਜੀ ਤੂੰ ਜ਼ਫਰ ਯਾਰ ਆਪਣਾ ਆਪ ਬਚਾ ਕੇ ਚਾਰੇ ਪਾਸੇ ਤੇਰੇ ਕੰਡੇ ਸੂਲਾਂ ਤਿੱਖੀਆਂ ਤੇ ਧਿਆਨ ਨਾਲ ਇਹਨੂੰ ਨਾ ਜੀ ਇੱਕ ਬੰਦਾ ਹੁਣ ਹੇਠ ਹੱਥ ਰੱਖੇ ਜੇ ਆਪੇ ਹੇਠਾਂ ਡਿੱਗਾ ਤਾਂ ਪਰ ਉਜੜਾ ਪੂਰੀ ਜਾਂਦਾ ਚਲੋ ਸ਼ਹਜ਼ਾਦ ਸਾਹਿਬ ਇੱਧਰ ਆਓ ਤੇ ਤੁਸੀਂ ਵੀ ਆਪਣਾ ਆਪ ਬੜੀ ਬਚਾਓ। ਝਾੜ ਹੈ ਜੀ ਪਰੇਸ਼ਾਨ ਨਾ ਹੋ। ਥੋੜਾ ਜਿਹਾ ਨਾ ਇਹ ਟੇਕ ਦੇ ਦਿਓ ਵੀ ਹੇਠਾਂ ਨਾ ਡਿੱਗੇ ਟੇਕ ਦੇ ਦੇ ਜਾ ਕੇ ਮਾੜੀ ਸ਼ਹਜ਼ਾਦ ਹੇਠਾਂ ਨੀਵਾਂ ਹੋ ਗਿਆ ਹੇਠਾਂ ਬੈਠ ਜਾਓ ਥੱਲੇ ਬਹਿ ਜਾ ਬਹਿ ਜਾਓ ਮਾੜਾ ਜਿਹਾ ਆਸਰਾ ਰੱਖ ਆਸਰਾ ਰੱਖ ਕੇ ਸ਼ਹਜ਼ਾਦ ਬਹਿ ਜਾ ਉੱਤੇ ਕੰਡੇ ਨਾਲ ਲਵਾ ਹੇਠਾਂ ਬੱਚੇ ਨੂੰ ਹਾਂ ਕੰਡੇ ਨਾਲ ਲਵਾ ਲੈ ਬੱਚਾ ਹੁਣ ਛੋਟੇ ਆਪਣੇ ਹੁਣ ਤਾਂ ਕਾਫੀ ਫਰਕ ਹੈ ਹੈਂ। ਵਾਹ ਜੀ ਵਾਹ ਚੱਲ ਹੇਠਾਂ ਜਾਵਣ ਦੇ ਜਾਣ ਦੇ ਆਉਂਦੇ ਆਉਂਦੇ ਮੈਂ ਕਿਹੜਾ ਜ਼ੋਰ ਲਾਉਣਾ ਮੈਂ ਵੈਸੇ ਸਾਥੀ ਰੱਖੂਗਾ ਹੇਠਾਂ ਜਾਵਣ ਦੇ ਆ ਸਾਰੀਆਂ ਜੜਾਂ ਜੀ ਜਿਹੜਾ ਕਾਇਮ ਆ ਆ ਸਾਰੀ ਜੜ ਸਾਰੀਆਂ ਤੁਸੀਂ ਸ਼ਹਜ਼ਾਦ ਦੇ ਪਾਸੇ ਜੇ ਛੋਟਾ ਹੁੰਦਾ ਫਿਰ ਜੜਾਂ ਥੋੜੀਆਂ ਹੋਣੀਆਂ ਹਾਂ। ਹੁਣ ਵੇਖੋ 4 ਚਫੇਰੇ ਲਪਟੀਜਾ ਹੋਇਆ ਜਿਹੜਾ ਜ਼ੋਰ ਆ ਨਾ ਜੜਾ ਜੀ ਜੜਾ ਜਿਹੜਾ ਹੈ ਨਾ ਜੀ ਹਾਂਜੀ ਇਹਦਾ ਖੱਡਾ ਮਾਰਨਾ ਉਹਦੇ ਚ 2 ਕਿਲੋ ਪਾਣੀ ਪਾ ਦਿਓ ਅੱਛਾ ਠੀਕ ਉਹਨੂੰ ਫਲੱਡ ਕਰ ਦਿਓ ਗਾਰੇ ਦੇ ਵਿੱਚ ਕਲੋਰੀ ਪਾ ਦਿਓ ਕਲੋਰੀ ਪਾ ਕੇ ਹੂੰ ਇਹ ਚੀਜ਼ ਉਹਦੇ ਵਿੱਚ ਭਿੱਜ ਜਾਣੀ ਚਾਹੀਦੀ ਠੀਕ ਹੈ ਜੀ ਤਾਂ ਕਿ ਇਹਦੀਆਂ ਤਣਾ ਉਹਦੇ ਨਾਲ ਲੱਗ ਜਾਵੇ ਆ ਵਿੱਚ ਜਾਲ ਜਿਹਾ ਜਿਹੜਾ ਬਣਿਆ ਹੋਇਆ ਨਾ ਹਾਂਜੀ ਹਾਂਜੀ ਆ ਮੋਢ ਦੇ ਵਿੱਚ ਹਾਂਜੀ ਆ ਜਾਲ ਜਿਹਾ ਇਹ ਲਪਟੀਜਾ ਹੋਇਆ ਇਹ ਤੁਸੀਂ ਸਫਾਈ ਕਰਾ ਦਿਓ ਇਹ ਠੀਕ ਤੁਸੀਂ ਸਫਾਈ ਕਰਾਉਂਦੇ ਆ ਰਹਿਣਾ ਅੱਛਾ ਇਧਰਲੀ ਸਾਈਡ ਤੇ ਆਓ ਜੀ ਇਹਦੇ ਵਿੱਚ ਹੁੰਦੀ ਹੈ ਕੀੜੀ ਭਾਈਜਾਨ। ਇਹਨੂੰ ਲੱਗ ਜਾਂਦੀ ਮਾਸ਼ਾਅੱਲਾ ਆ ਜਾ ਆ ਜਾਲ ਜਿਹਾ ਇਹ ਲਪਟੀਜਾ ਹੋਇਆ ਨਾ ਇਹ ਤੁਸੀਂ ਦਾਤਰੀ ਦੇ ਨਾਲ ਨਾ ਭਾਈਜਾਨ ਆ ਚੈੱਕ ਕਰੋ ਜੜਾਂ ਦੀਆਂ ਮਾਸ਼ਾਅੱਲਾ ਬੜੀ ਜੜ ਹੈ ਜੀ ਬਹੁਤ ਜੜ ਹੈ ਇਹਦੀ ਤੇ ਇੱਕ ਜੜ ਵੀ ਕੰਮ ਦੀ ਹੈ ਵਾਹ 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 ਇਹਦੀ ਜੀ ਇੱਕ ਜੜ ਵੀ ਬਹੁਤ ਇੱਕ ਵੀ ਹੋਵੇ ਤੇ ਉਹ ਵੀ ਇਸ ਪੌਦੇ ਨੂੰ ਚਲਾ ਲਈ ਚਲਾ ਲੈਂਦੀ ਹੈ ਜ਼ਫਰ ਦਾ ਕਮਾਲ ਜਿਹੜਾ ਇੰਨੀ ਜਣਾ ਆ ਮਾਸ਼ਾਅੱਲਾ ਹੁਣ ਕਿੰਨੀਆਂ ਜੜਾਂ ਨੇ ਇਹ ਵੀ ਜੜਾਂ ਨੇ ਇਹ ਵੀ ਜੜਾਂ ਨੇ ਥੱਲੇ ਵੀ ਜੜਾਂ ਨੇ ਬੜੀਆਂ ਜੜਾਂ ਨੇ ਪੌਦਾ ਵੀ ਮਿਚੋਰ ਹੈ ਜਿਵੇਂ ਬਣਾ ਦਿੱਤਾ ਇਨਸ਼ਾਅੱਲਾ ਆ ਜਿਹੜੀ ਆ ਲਪੇਟੀ ਹੋਣੀ ਇਹਨੂੰ ਕੀ ਸਾਦੇ ਆ ਛਿਲਕੇ ਜੇ ਉੱਤੇ ਜਾਲਾ ਇਹ ਜਾਲਾ ਜੀ ਜਾਲਾ ਜਾਂ ਲਾ ਦੇਣਾ ਉੱਥੇ ਜਾ ਉੱਥੇ ਕੇ ਜਾ ਕੇ ਲਾਵਾਂਗੇ ਉੱਥੇ ਲਓ ਸਰ ਠੀਕ ਪੌਦਾ ਹੀ ਮਾਸ਼ਾਅੱਲਾ ਬਿਲਕੁਲ ਫਿੱਟ ਤਿਆਰ ਹੋਇਆ ਚਲੋ ਠੀਕ ਆ ਜੀ ਬਾਤ ਸੁਣ ਕੇ ਹੁਣ ਦੂਏ ਤੇ ਆ ਜਾ ਲੈ ਗਏ ਹਾਂ ਅਗਲੇ ਦੇ ਆ ਗੱਲ ਸੁਣ ਲਓ ਜੀ ਆ ਦਈਏ ਵਿੱਚ ਹੈਂ? ਇਹਨੂੰ ਰੱਖ ਦਈਏ ਵਿੱਚ ਕਿ ਨਹੀਂ ਸਾਰਾ ਹੋ ਜਾਣਾ ਹੋਰ ਆ ਜਾਓ ਅੱਗੇ ਇੱਥੇ ਗੱਲ ਸੁਣੋ ਇੱਧਰ ਸੁਣੋ ਮੇਰੀ ਸੁਣੋ ਕਿਹੜਾ ਨਾ ਆ ਪੌਦਾ ਹਾਂ ਇਹਦੇ ਨਾਲ ਬਹੁਤ ਝਾੜ ਹੈ ਅੱਛਾ ਅੱਗੇ ਤੁਹਾਡੀ ਦੇਖ ਲਓ ਇੱਕ ਵਾਰੀ ਅੱਗੇ ਤੁਹਾਡੀ ਮਰਜ਼ੀ ਦੀ ਗੱਲ ਜਿਹੜਾ ਨਹੀਂ ਨਹੀਂ ਮੇਰੀ ਗੱਲ ਸੁਣੋ ਤੁਸੀਂ ਉਸਤਾਦ ਲੋਕ ਆ ਇਹ ਸਾਡਾ ਕੰਮ ਨਹੀਂ ਤੁਸੀਂ ਭਾਈਜਾਨ ਸਾਨੂੰ ਆ ਪੁੱਛੋ ਹੀ ਚੈੱਕ ਉਹਨਾਂ ਨੇ ਪਾਸ ਕੀਤਾ ਹੈ ਆ ਵੇਖੋ ਨਾ ਜੀ ਆ ਜਿਹੜਾ ਨਜ਼ਰ ਆ ਰਹੀ ਹੈ ਨਾ। ਕੱਢੋ ਕੱਢੋ ਪਾਸ ਆ ਨਾ ਤੁਹਾਡੇ ਆ ਜਿਹੜਾ ਵੇਖੋ ਠੀਕ ਹੈ ਨਾ ਉਂਝ ਮਜ਼ੀਦ ਉਹ ਵੀ ਵੇਖ ਲਓ ਪੌਦਾ ਪੂਰਾ ਬੱਚਾ ਬਸ ਠੀਕ ਆ ਇਹ ਲਾ ਲਓ ਔਰ ਅੱਗੋਂ ਵੀ ਵੇਖ ਲਓ ਵੇਖ ਲਓ ਵੇਖ ਲਓ ਆਇਓ ਚਲੋ ਪਸੰਦ ਆਂਦਾ ਤਾਂ ਉਹ ਲੈ ਲਓ ਅਸਲ 'ਚ ਜੀ ਸਾਨੂੰ ਤਾਂ ਸਾਰੇ ਪਸੰਦ ਆ ਉਹ ਤੁਸੀਂ ਜਿਹੜੇ ਬੰਦੇ ਆ ਨਾ ਜੀ ਤੁਹਾਡਾ ਉਹਨਾਂ ਦਾ ਅਸਲੀ ਮਕਸਦ ਇਹ ਨਾ ਪੌਦਾ ਚੱਲਣਾ ਚਾਹੀਦਾ ਮਿਹਰਬਾਨੀ ਇਸ ਚੀਜ਼ ਦੇ ਵਿੱਚ ਤੁਸੀਂ ਇੰਨਾ ਸਫ਼ਰ ਕੀਤਾ ਹਾਂ ਪੌਦਾ ਚੱਲਣਾ ਚਾਹੀਦਾ 2-2.5 ਮਿੰਟ ਹਾਂ ਜਦੋਂ ਬੱਚਾ ਤੁਸੀਂ ਲਾਣਾ ਹੈ ਨਾ ਇਹਨੂੰ ਚੀਰ ਨਹੀਂ ਪਾਉਣ ਦੇਣਾ ਬਾਅਦ ਵਿੱਚ ਤਰੇੜਾਂ ਛੱਡ ਜਾਂਦੀ ਜ਼ਮੀਨ ਛੱਡ ਜਾਂਦੀ ਉਹ ਤੁਸੀਂ ਨਹੀਂ ਪੈਣ ਦੇਣੀ ਠੀਕ ਹੈ ਜੀ ਉਹ ਤਾਂ ਅਸੀਂ ਇਨਸ਼ਾਅੱਲਾ ਪੂਰੀ ਗੌਰ ਰੱਖ ਜਿਹੜਾ ਨਾ ਜੀ ਪੂਰੇ ਪੌਦੇ ਵਾਸਤੇ ਇੱਕ ਤਣਾ ਪਸੰਦ ਆਉਂਦਾ ਹੈ, ਉਹ ਬੜਾ ਹੈ। ਉਹ ਤੁਸੀਂ ਇੱਕ ਤਾਂ ਹੀ ਬੜਾ ਇੱਕ ਤਣਾ ਪੂਰੇ ਪੌਦੇ ਵਾਸਤੇ ਬੜਾ ਹੈ। ਹਾਂਜੀ ਜੇ ਲੱਗ ਜਾਵੇ ਤਾਂ ਹਾਂ ਤੇ ਨਾ ਲੱਗੇ ਤੇ ਭਾਵੇਂ 10 ਤਣੇ ਵੀ ਹੋਣ ਫੇਰ ਰੋਕ ਜੀ ਹੁਣ ਆ ਵੇਖੋ ਨਾ ਜੀ ਆ ਹੁਣ ਪੌਦਾ ਵੱਡਾ ਹੈ ਹਾਂ ਹਾਂ ਲੇਕਿਨ ਇਹਦੇ ਨੇ ਸਾਨੂੰ ਅਜੇ ਕੋਈ ਨਾ ਜੜਾਂ ਦੇ ਹਜ਼ਾਰ ਨਜ਼ਰ ਨਹੀਂ ਆ ਰਹੇ ਉੱਪਰ ਲੱਗਾ ਆਪਾਂ ਨੇ ਲੈਣਾ ਨੀਚੇ ਵਾਲਾ ਆ ਵੇਖੋ ਨਾ ਜੀ ਇਹ ਚੀਜ਼ ਵੇਖੋ ਨਾ ਇਹਦੇ ਨੇ ਬਿਲਕੁਲ ਥੋੜੀ ਹੈ ਕੁਛ ਸਾਡੇ ਕੱਟਣ ਨਾਲੇ ਜ਼ਾਇਆ ਹੋ ਜਾਣੀ ਕੁਛ ਡਿੱਗਣ ਨਾਲ ਜ਼ਫਰ ਉਹਦਾ ਨਜ਼ਰ ਆ ਰਿਹਾ ਤੇ ਫਿਰ ਉਹ ਕੱਢੋ ਜ਼ਫਰ ਸਾਹਿਬ ਅਸੀਂ ਤਾਂ ਫਿਰ ਉਹ ਠੀਕ ਹੈ ਹਾਂ ਉਂਝ ਮਜ਼ੀਦ ਤੁਸੀਂ ਵੇਖਣਾ ਅੱਗੇ ਵੀ ਖੜੇ ਨੇ ਵੇਖ ਲਓ ਉਹ ਯਾਰ ਵੇਖਣਾ ਕੀ ਹੈ ਆਹ ਦੋ ਜਿਹੜੀ ਗੱਲਾਂ ਕਰ ਜਾਂਦੇ ਨਾ ਅੱਛਾ ਜੀ ਗੱਲ ਇੱਕ ਹੁੰਦੀ ਹੈ ਦੋ ਨਹੀਂ ਵਿਆਹ ਆ ਤੇ ਤੰਬੂ ਗਲੀ ਚ ਲਾ ਲਈਏ ਕਿ ਅੰਦਰ ਹਾਤੇ ਚ ਲਾ ਲਈਏ ਅੱਗੋਂ ਮਸ਼ਵਰਾ ਭਲਾ ਕੀ ਦੇਣਗੇ
ਦੇਖ ਲਓ ਗਲੀ ਚ ਲਾ ਲਓ, ਹੱਥ 'ਚ ਵੀ ਠੀਕ ਆ। ਹਾਂ ਕਿਸੇ ਪਾਸੇ ਗੱਲ ਲਾਈਏ ਆਪਾਂ ਉਹਨੂੰ ਸਰ ਮੈਂ ਪੱਟੀਏ। ਹਾਜ਼ਰ ਹਾਂ, ਉਹੀ ਮੈਨੂੰ ਜਿਹੜਾ ਤੁਸੀਂ ਆਖਣਾ ਮੈਂ ਕੱਢ ਦੇਣਾ। ਯਾਰ ਜਦੋਂ ਮਤਲਬ ਕੰਮ ਤੁਹਾਡਾ ਤੁਸੀਂ ਕਰਨਾ, ਸਾਨੂੰ ਤਾਂ ਦੱਸਣਾ। ਉਹਦੀ ਤਾਰੀਫ ਹੋਈ ਆ, ਉਹ ਪਾਸ ਹੋਇਆ ਸਾਰਿਆਂ ਨੂੰ ਉਹ ਵੀ ਪੂਰਾ ਹੈ ਬੱਚਾ। ਅੱਛਾ ਉਹ ਵੀ ਪੂਰਾ ਹੋਈ ਤੁਸੀਂ ਖਾ ਲਓ। ਚਾਚਾ ਬੂਟਾ ਨਲੈਣ ਸਾਹਿਬ ਆਓ ਇੱਕ ਮਿੰਟ। ਆ ਸੜਕ ਵਾਲੀ ਸਾਈਡ ਸੜਕ ਤਾਂ ਨਹੀਂ ਵੇਖਣਾ ਯਾਰ, ਤੁਸੀਂ ਉਨੰਦਾ ਨਲੈਣ ਸਾਹਿਬ ਬਾਈ ਜੀ ਕੋਈ ਇਹਦੇ ਨਾਲ ਜੜ ਤੁਹਾਨੂੰ ਨਜ਼ਰ ਆ ਰਹੀ? ਥੱਲੇ ਉੱਤੇ ਦਾ ਕੋਈ ਬੱਚੇ ਦਾ ਨਹੀਂ ਨਹੀਂ, ਇੱਥੇ ਕੋਈ ਜੜ ਤੁਹਾਨੂੰ ਨਜ਼ਰ ਆ ਰਹੀ ਹੈ? ਇਹਦਾ ਮਾਂ ਦਾ ਫਲ ਵੀ ਤਾਂ ਦੇਖਣਾ, ਫਲ ਕਿੱਥੇ ਆ ਕਿਵੇਂ ਦਾ। ਫਲ ਠੀਕ ਹੈ, ਸਾਰੀ ਇੱਕ ਵੈਰਾਈਟੀ ਹੈ ਨਹੀਂ ਮੇਰਾ ਹੱਥ ਦੇਖੋ ਬਾਈ, ਇਹਦੇ ਤੇ ਉਹਨੂੰ ਮਲਟੀਪਲਾਈ ਪੂਰਾ ਨਹੀਂ ਨਾ ਕੀਤਾ। ਪੌਦੇ ਉੱਤੇ ਜਿਹੜਾ ਉਹ ਸੱਟਦੇ ਨੇ, ਸਰ ਜੀ ਅਸਲ ਨਾਲ ਇਸ ਦਫਾ ਨਾ ਜਿਹੜਾ ਬਰੀਕ ਦਾਣਾ ਰਹਿ ਗਿਆ ਨਾ ਜੀ, ਇਹਦੇ ਉੱਤੇ ਇਹਨੇ ਗ੍ਰਾਫਟਿੰਗ ਪੂਰੀ ਨਹੀਂ ਕੀਤੀ। ਗਰਮੀ ਦਾ ਨਹੀਂ, ਜਿਹੜੇ ਬੂਰ ਸੁੱਟਦੇ ਉਹਦੀ ਵਜ੍ਹਾ ਨਹੀਂ, ਉਹ ਹੀ ਵਜ੍ਹਾ ਜੀ। ਇਹਦੇ ਤੇ ਜਾਂ ਪੂਰਾ ਨਾਰ ਨਹੀਂ ਪਿਆ ਜਾਂ ਕੋਈ ਗਰਮੀ ਯਾਰ ਅਸੀਂ ਨਰ ਦੀ ਗੱਲ ਕਰਦੇ ਪਏ ਆਂ ਵੀ ਇਹਦੇ ਉੱਤੇ ਪੰਦਾ ਇਹ ਮੋਟਾ ਹੋ ਜਾਂਦਾ। ਕੋਈ ਬੱਚਾ ਛੋਟਾ ਰਹਿ ਉਹ ਗਿਆ। ਪੌਦਾ ਉਹ ਹੀ ਕੱਢੋ ਜੀ। ਅਸੀਂ ਉਹ ਕਾਮਯਾਬ, ਉਹਦੀ ਮਾਂ ਦਾ ਫਲ ਬਹੁਤ ਸੋਹਣਾ। ਇਹ ਟੋਟਲ ਵੈਰਾਈਟੀ ਇਹਨਾਂ ਦੇ ਕੋਲ ਇੱਕ ਹੈ ਜੀ। ਬਸ ਠੀਕ ਸਿਰਫ ਰੋਲਾ ਹੈ ਕਿ ਜਿੱਥੇ ਉਹ ਵਜੂਹਾਤ ਹੋ ਸਕਦੀਆਂ। ਇਹ ਨਾ ਜੀ ਇਹ ਆ ਸਰ ਵੇਖੋ ਨਾ, ਗਰਮੀ ਦਾ ਜੀ, ਜਦੋਂ ਇੱਕ ਗੱਲ ਕਰਦਾ ਤੁਸੀਂ ਕੱਢੋ। ਗਰਮੀ ਦਾ ਕੋਈ ਮਸਲਾ ਹੈ ਜਾਂ ਇਹਦੇ ਤੇ ਨਾਰ ਪੂਰਾ ਨਹੀਂ ਪਹੁੰਚਦਾ। ਨੜ ਦਾ ਹੀ ਆ ਨੜ ਦਾ ਵੇਖੋ ਨਾ ਜੀ, ਇਹ ਨਾ ਜੀ ਜਾਂ ਕੋਈ ਗਰਮੀ ਦੀ ਵਜ੍ਹਾ ਬਣੀ ਹੈ। ਉਹ ਵੇਖੋ ਆਹ ਸਾਈਜ਼ ਪੂਰਾ ਹੈ, ਆਹ ਸਾਈਜ਼ ਛੋਟਾ ਹੈ। ਜਾਂ ਨਾਰ ਪਾਣ ਵਾਲੇ ਬੰਦੇ ਕੁਝ ਕੁਤਾਈ ਕੀਤੀ ਹੈ ਵੀ ਇਹਦੇ ਵਿੱਚ ਪੂਰਾ ਨਾਰ ਨਹੀਂ ਪਹੁੰਚਦਾ, ਬੋਰ ਨਹੀਂ ਪਹੁੰਚ। ਬੂਰ ਨਹੀਂ ਪੂਰਾ ਪਹੁੰਚਿਆ ਤੇ ਉਹ ਉੱਥੇ ਪੂਰਾ ਪਹੁੰਚੇ ਜਾਂ ਫਿਰ ਕੋਈ ਨਾ ਗਰਮੀ ਦੀ ਵਜ੍ਹਾ ਹੋਰ ਇਹਦੇ 'ਚ ਕੋਈ ਮਸਲਾ ਨਹੀਂ। ਹਾਂ ਵੈਰਾਈਟੀ ਅੱਛੀ ਹੈ। ਚਲ ਦੂਆ ਪੌਦਾ ਜੀ ਹੁਣ ਕੱਢਦੇ ਹਾਂ ਅਸੀਂ। ਬਹੁਤ ਹੀ ਤਸੱਲੀ ਜੀ ਇਸ ਪੌਦੇ ਤੇ ਹੀ ਸਾਡੀ ਬਣਦੀ ਆ, ਅਸੀਂ ਇਹੀ ਕਢਾਉਂਦੇ ਹਾਂ। ਇਹਦੀ ਮਾਂ ਵੇਖੀ ਖੜੇ ਆ ਜੀ ਅਸੀਂ, ਇਹਦੀ ਮਾਂ ਚੰਗੀ ਆ ਹੈਨਾ। ਇਹ ਤਾਂ ਪਰਲੇ ਪਾਸੇ ਵੀ ਹੈ ਬੱਚਾ ਇਹਨੂੰ। ਹਾਂ ਪਰਲੇ ਪਾਸੇ ਵੀ ਇਹ ਬੱਚੇ ਨਿਕਲ ਜਾਣੇ ਨੇ, ਇਸ ਤੋਂ ਬਾਅਦ 8 ਬੱਚੇ ਦੇ ਆਲੇ ਦੁਆਲੇ ਪਰਾਂ ਜਾ ਕੇ ਖਾ, ਆਵਾਜ਼ ਆ ਰਹੀ ਵਿੱਚ। ਮੈਂ ਕਿਹਾ ਪਰਾਂ ਜਾ ਕੇ ਖਾ ਕੋਈ। ਪੱਕਾ ਉਹ ਜਿਹੜਾ ਹੁਣ ਨੁਸਖਾ ਯਾਦ ਰੱਖੋ ਵੀ ਪਹਿਲਾਂ ਸਫਾਈ ਹੋ ਰਹੀ ਹੈ ਜ਼ਫਰ ਸਾਹਿਬ, ਪਹਿਲਾਂ ਜੀ। ਸਫਾਈ ਕਰਨੀ। ਹਾਂਜੀ ਸਫਾਈ ਪਹਿਲੇ ਪੌਦੇ ਦੀ, ਪੱਟਣ ਤੋਂ ਪਹਿਲੇ ਜਿੰਨੇ ਪੌਦੇ ਪੱਤੇ ਤੁਹਾਨੂੰ ਚਾਹੀਦੇ ਨੇ, ਹਾਂ ਹਾਂ ਜਿਹੜੇ ਤੁਹਾਡੇ ਕੰਮ ਵਿੱਚ ਆ ਰਹੇ ਇਸਤੇਮਾਲ ਵਿੱਚ, ਉਹ ਰੱਖ ਲਓ। ਜਿਹੜੇ ਥੱਲੇ ਮਤਲਬ ਪਰੇਸ਼ਾਨ ਕਰਦੇ ਨੇ ਉਹ ਕੱਟ ਦਿਓ, ਕਿਉਂਕਿ ਪੌਦਾ ਕੱਢਣ ਦਾ ਹੀ ਸਾਰਾ ਮਸਲਾ ਹੁੰਦਾ। ਇਹ ਜੀ ਦੋ ਆਮਦਨ ਦੇ ਜ਼ਰੀਏ ਇਸ ਬਾਗ ਦੇ, ਨਲੈਣ ਸਾਹਿਬ ਦਾ ਜਿਹੜਾ ਬਾਗ ਆ ਦੋ ਆਮਦਨ ਦੇ ਜ਼ਰੀਏ। ਇੱਕ ਇਹਦਾ ਫਲ ਆ ਤੇ ਇੱਕ ਇਹਦੇ ਬੱਚੇ ਆ। ਦੋ ਆਮਦਨ ਹੈ, ਬੱਚੇ ਵਿਕਦੇ ਆ ਤੇ ਫਲ ਵੀ ਵਿਕਦਾ। ਇਹ ਦੋ ਤਰ੍ਹਾਂ ਪੈਸੇ ਦੇ ਰਹੀ ਤੇ ਪੌਦਾ ਆਪਣਾ ਉਦਾਂ ਹੀ ਉਦਾਂ। ਉਹਨੇ ਫਲ ਵੀ ਗਾਂ ਤੋਂ ਗਾਂ ਵਧਾਣਾ, ਉਹਨੇ ਗਾਂ ਤੋਂ ਗਾਂ ਬੱਚੇ ਵੀ ਦੇਣੇ ਤੇ ਇਹਦੇ ਤੇ ਕੋਈ ਖੇਚਲ ਨਹੀਂ। ਮੇਰਾ ਖਿਆਲ ਆ ਹੋਰ ਬਾਗ ਐਸਾ ਨਹੀਂ ਹੋਣਾ ਜਿਹਦੇ ਬੱਚੇ ਤੇ ਫਲ ਦੋਵੇਂ। ਹਾਂ ਕੋਈ ਬਾਗ ਐਸਾ ਨਹੀਂ ਹੁੰਦਾ। ਫਿਰ ਸਾਰੇ ਬਾਗਾਂ ਦੀ ਖੇਚਲ ਆ, ਇਹਦੀ ਖੇਚਲ ਹੈ ਨਹੀਂ ਤੇ ਫਿਰ ਇਹ ਥਾਂ ਨਹੀਂ ਮਲਦਾ। ਉਹ ਗਿਆ ਤੇ ਗਿਆ। ਲਓ ਜੀ ਸਫਾਈ ਇਹਦੀ ਹੋ ਗਈ। ਆ ਇੱਕ ਹੋਰ ਲਾ ਲਓ, ਉਹਨਾਂ ਵੀ ਲਾ ਲਓ। ਆਇਆ ਲਓ ਜੀ। ਲੈ ਇਹ ਜੀ ਹੁਣ ਲਾਣ ਦਾ ਵੀ ਗਾਂ ਪਤਾ ਲੱਗ ਗਿਆ। ਇੱਕ ਵਾਰ ਅਸੀਂ ਇਹਨਾਂ ਨੂੰ ਲਿਜਾਨੇ ਆ ਤੇ ਫਿਰ ਜੇ ਸਬਬ ਬਣਿਆ ਤੁਹਾਨੂੰ ਲਾਂਦੇ ਵਿਖਾ ਦਾਂਗੇ, ਨਹੀਂ ਤੇ ਫਿਰ ਤੁਹਾਨੂੰ ਉਂਝ ਦੱਸ ਦਿੰਨੇ ਆ ਜਿਵੇਂ ਲਾਣਾ ਤੁਹਾਨੂੰ ਦੱਸਿਆ ਹੀ ਹੈ। ਮਹਾਰਾਜ ਅਸੀਂ ਜਿਹੜਾ ਨਾ ਜੀ, ਅਸੀਂ ਪਹਿਲੀ ਦਫਾ ਹੀ ਦੇਖਿਆ ਹੈ ਬੱਚਾ ਨਿਕਲਦਾ। ਅੱਛਾ ਜੀ। ਹਾਂ ਅਸੀਂ ਨਹੀਂ ਅੱਗੇ ਦੇਖਿਆ ਵੀ ਇਹ ਖਜੂਰ ਦਾ ਪੌਦਾ ਜਿਹੜਾ ਜੇ ਕਿਵੇਂ ਬੱਚਾ ਕੱਢਦੇ ਕਿਵੇਂ ਲਾਉਂਦੇ, ਅਸੀਂ ਨਹੀਂ ਅੱਗੇ ਦੇਖਿਆ। ਤੂੰ ਤਾਂ ਸਿੰਧ ਰਹਿ ਹਿੰਦ ਜੀ ਰਹਿ। ਸਿੰਧ ਬੜੀ ਅਸੀਂ ਫਿਰੇ ਆ, ਪਰ ਅਸੀਂ ਕਿਹੜਾ ਸੀ ਉਹਨਾਂ ਨੂੰ ਬੱਚੇ ਕੱਢਦਿਆਂ ਨੂੰ ਦੇਖਿਆ ਹੈ ਜੀ। ਲਓ ਜੀ ਵੀ ਭਾਈਜਾਨ ਏਦਾਂ ਖਜੂਰ ਦਾ ਬੜਾ ਬੱਚਾ ਪਿਆਰ ਨਾਲ ਵਾਹ 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 ਬਾਈ ਵਾਹ, ਵਾਹ ਜੀ ਵਾਹ। ਹਰ ਬੰਦੇ ਦਾ ਜੀ ਆਪਣਾ ਆਪਣਾ ਹਾਲਾਂਕਿ ਅੰਦਾਜ਼ ਸਭ ਹੁੰਦਾ ਤੋਂ ਕੱਢਣ ਜ਼ਿਆਦਾ ਦਾ। ਸ਼ੌਕ ਖਜੂਰਾਂ ਦਾ ਜਿਹੜਾ ਨਾ ਜੀ, ਉਹ ਸਿੰਧ 'ਚ ਆ। ਬੜੇ ਬਾਗ ਆ, ਮਰਬਿਆਂ ਦੇ ਹਿਸਾਬ ਨਾਲ ਬਾਗ ਆ ਖਜੂਰਾਂ ਦੇ ਸਿੰਧ 'ਚ। ਚਲੋ ਕੀ ਬਾਤ ਹੈ ਜੀ। ਲੈ ਬੂਟਿਆ ਕਰੇ ਵੀ ਤੈਨੂੰ ਅਸੀਂ ਅੱਜ ਵਿਖਾ ਦਿੰਦੇ। ਵੇਖ ਆ ਜੜਾ ਲਓ ਵੇਖੋ ਜੀ ਕਿੰਨੀਆਂ ਨੇ। ਹਾਂਜੀ ਹਾਂ ਹਾਂਜੀ ਮਾਸ਼ਾਅੱਲਾ ਸੋਹਣੀਆਂ ਜੜਾ।
ਉਸ ਨਾਲੋਂ ਜ਼ਿਆਦਾ ਜੜਾਂ ਜੀ ਜ਼ਿਆਦਾ ਮੋਟੀਆਂ ਜੜਾਂ ਇਹ ਲੈ ਸਾਰੀਆਂ ਇਹ ਕਿੰਨੀਆਂ ਜੜਾਂ ਮਾਸ਼ਾਅੱਲਾ। ਅੱਲਾ ਕਾਮਯਾਬ ਕਰੇ। ਰੱਖੋ ਜੀ ਹੁਣ ਰਸ਼ਕੇ 'ਚ। ਲਓ ਜੀ ਗੁਜ਼ਾਰ ਕੁੰਝ ਲਈਏ। ਹਾਂਜੀ ਕੋਈ ਨੇਕੀ ਦਾ ਕੰਮ ਕਰ ਲਿਆ ਕਰ, ਹੱਥ ਨਾਲ ਵੀ ਗੱਲਾਂ ਨਾਲ ਹੀ ਨਾ ਕਰਿਆ ਤੇ ਕੋਈ ਇਹਨਾਂ ਨੂੰ ਕਰਨ ਦੇ ਜੀ ਮਾਤ ਹੋ ਜਾਣਾ ਤੁਸੀਂ। ਲਓ ਜੀ ਹੁਣ ਪਕੜੋ, ਇਹ ਇੱਕ ਹੱਥ ਇੱਥੋਂ ਰੱਖੋ ਜੀ, ਇੱਕ ਇੱਥੋਂ ਥੱਲੇ ਰੱਖੋ, ਐਵੇਂ ਹੀ ਆਪਾਂ ਬੱਚਾ ਉਤਾ ਚੁੱਕ ਲੈਣਾ। ਚਲੋ ਜੀ। ਇਹ ਬਿਸਮਿਲ੍ਲਾਹ ਰਹਿਮਾਨ ਰਹੀਮ। ਲਓ ਜੀ ਐਵੇਂ ਲਈ ਆਓ, ਚੁੱਕੋ ਜੀ, ਥੋੜਾ ਜਿਹਾ ਹੋਰ ਚੁੱਕੋ। ਕੰਜਮ ਸਾਹਿਬ ਨੇ ਦਿਖਾਤਾ ਇੱਕ ਤੂਰ ਖਾ ਦੇ, ਉਹ ਐਸੇ ਚੁੱਕ ਲਿਆ ਹੋਣਾ ਹੈ ਬਿਲਕੁਲ ਹੈ ਨਲੈਨ ਸਾਹਿਬ, ਗੱਲ ਤੁਹਾਡੀ ਠੀਕ ਆ। ਇਹਨਾਂ ਨੇ ਅੱਗੇ ਅੰਦਾਜ਼ਾ ਦੱਸਿਆ ਸੀ ਵੀ 30 ਕਿਲੋ ਤੋਂ ਉੱਤੇ ਆ, ਤੇ ਉਹ ਅੰਦਾਜ਼ਾ ਇਹਨਾਂ ਦਾ ਠੀਕ ਨਿਕਲਿਆ। ਇਹ ਵੀ ਤਕਰੀਬਨ 25 ਕਿਲੋ ਤੋਂ ਉੱਤੇ ਹੈ। ਬਿਲਕੁਲ ਜੀ, ਬਿਲਕੁਲ। ਇਹ ਉਮਰ ਹੈ ਇਹਨਾਂ ਦੀ ਲਾਣ ਦੀ। ਅਸੀਂ ਜੀ ਉਮਰ ਜੀ ਆ ਪੂਰੀ ਤੁਸੀਂ ਵੇਖਿਆ ਉਹ ਬੱਚਾ ਕੱਢੀ ਖੜੀ, ਹਾਂ ਬੱਚਾ ਕੱਢੀ ਖੜੀ, ਹਾਂ ਬੱਚਾ ਕੱਢੀ ਖੜੀ ਜਾਂਦੀ ਉਮਰ, ਯਾਨੀ ਹੁਣ ਇਹ ਆਪਣਾ ਕੰਮ ਇਹਦਾ ਸ਼ੁਰੂ ਹੈ। ਹਾਂ ਅਗਰ ਅੱਲਾਹ ਪਾਕ ਜੀ ਨਸੀਬ ਕਰੇ, ਹਾਂਜੀ ਅੱਲਾਹ ਤਾਲਾ ਜਿਹੜਾ ਨਾ ਇਹਨੂੰ ਸਿਰੇ ਚੜਾਵੇ ਜੀ, ਤੁਹਾਡਾ ਵੀ ਤੋਹਫਾ ਦਿੱਤਾ ਹੈ, ਅੱਲਾਹ ਕਬੂਲ ਹੋਵੇ ਜੀ, ਅੱਲਾਹ ਕਰੇ ਜੀ ਚੱਲ ਪੜੋ। ਦੇਖ ਲੈ ਉੱਥੇ ਖਲੋਤਾ ਬੋਲੀ ਜਾਊਗਾ, ਇਹਨੂੰ ਇਹ ਨਹੀਂ ਪਤਾ ਵੀ ਸਪੀਕਰ ਇਹਦੇ ਕੋਲ ਹੈ ਕਿ ਨਹੀਂ ਹੈ, ਜੁੜਿਆ ਹੈ ਬਸ ਯਾਰ ਤੁਹਾਡੇ ਜਿੰਨੀ ਆਵਾਜ਼ ਬਗੈਰ ਸਪੀਕਰ ਦੁਆਵਾਂ ਦੇ ਰਿਹਾ। ਗਾਇਬਾਨਾ ਦਵਾ ਦੇਈ ਹਾਂ। ਨਹੀਂ ਜੀ ਮਾਸ਼ਾਅੱਲਾ। ਲਓ ਜੀ ਹੁਣ ਅਸੀਂ ਇਹ ਲੱਦ ਲੈ ਦੋਵੇਂ ਜੀ ਰਕਸ਼ੇ ਦੇ ਵਿੱਚ ਲੋਡ ਕਰ ਰਹੇ ਆ, ਤੇ ਲੋਡ ਕਰਕੇ ਹੁਣ ਅਸੀਂ ਚੱਲੇ ਆ ਜੀ ਇੱਥੋਂ, ਤੇ ਹੁਣ ਇਨਸ਼ਾਅੱਲਾ ਤੁਹਾਨੂੰ ਹੁਣ ਉੱਥੇ ਲਾਂਦੇ ਫਿਰ ਦਿਖਾਵਾਂਗੇ ਜੀ। ਅੱਛਾ ਸਕਲੈਨ ਸਾਹਿਬ, ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਤੁਹਾਡੇ, ਬਹੁਤ ਚੰਗਾ ਲੱਗਾ ਜੀ। ਇਹ ਤੋਹਫਾ ਤੁਹਾਡਾ ਸਿਰ ਮੱਥੇ ਤੇ, ਤੁਹਾਡੀਆਂ ਉੱਥੇ ਜਦੋਂ ਤੱਕ ਖਜੂਰ ਖੜੀ ਰਹੂਗੀ ਨਾ, ਤੁਹਾਡੀ ਯਾਦਾਂ ਤੁਹਾਡੀਆਂ ਯਾਦਾਂ ਰਹਿਣੀਆਂ ਜੀ। ਬੜੀ ਤੋਹਫਾ ਲੈ ਕੇ ਆਏ। ਮਿਹਰਬਾਨੀ। ਬੜੀ ਮਿਹਰਬਾਨੀ।